ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਇਸ ਵਕਤ ਜਿਹੜੇ ਸਾਡੇ ਨਾਲ ਜੁੜੇ ਹੋਏ ਆ, ਮੈਂ ਅਮਰਵੀਰ ਸਿੰਘ ਅੱਜ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖ ਰਹੇ ਹਾਂ ਜਦੋਂ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਆਏ ਆ, ਪਹਿਲਾਂ ਹਿਊਸਟਨ ਦੇ ਵਿੱਚ ਇੱਕ ਵੱਡਾ ਪ੍ਰੋਟੈਸਟ ਜਿਹੜਾ ਸਿੱਖਾਂ ਕਸ਼ਮੀਰੀਆਂ ਵੱਲੋਂ ਨਰਿੰਦਰ ਮੋਦੀ ਦੀ ਜਿਹੜੀ ਹਾਊਡੀ ਮੋਦੀ ਰੈਲੀ NRG ਸਟੇਡੀਅਮ ਦੇ ਵਿੱਚ ਰੱਖੀ ਗਈ ਸੀ ਉਹਦੇ ਖਿਲਾਫ ਕੀਤਾ ਗਿਆ, ਜਿਹਦਾ ਲਾਈਵ ਪ੍ਰਸਾਰਣ ਤੁਸੀਂ ਟੀਵੀ 84 ਤੇ ਵੀ ਦੇਖਿਆ। ਤੇ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਕਸ਼ਮੀਰ ਦਾ ਇਸ਼ੂ ਹੈ ਇਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਸਿੱਖਾਂ ਦੇ ਕਸ਼ਮੀਰੀਆਂ ਦੇ ਆਪਸੀ ਜਿਹੜੀ ਸਾਂਝ ਹੈ ਉਹ ਇਸ ਸਾਰੇ ਟਾਈਮ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਜਦੋਂ ਅਸੀਂ ਅੱਜ ਜਿਸ ਮੁਕਾਮ ਤੇ ਗੱਲ ਕਰ ਰਹੇ ਹਾਂ ਤਾਂ ਪਰਸੋਂ ਨੂੰ ਇੱਥੇ ਯੂਨਾਈਟਿਡ ਨੇਸ਼ਨਸ ਹੈੱਡਕੁਆਰਟਰ ਜਿਹੜਾ ਨਿਊਯਾਰਕ ਦੇ ਵਿੱਚ ਸਥਿਤ ਹੈ ਉਹਦੇ ਬਾਹਰ ਵੀ ਇੱਕ ਵੱਡਾ ਪ੍ਰੋਟੈਸਟ ਉਲੀਕਿਆ ਗਿਆ ਤੇ ਜਿਹਦੇ ਵਿੱਚ ਸਿੱਖ ਜਥੇਬੰਦੀਆਂ ਨੇ ਜਿਹੜੀਆਂ ਉਹ ਵੱਡੇ ਲੈਵਲ ਤੇ ਸ਼ਮੂਲੀਅਤ ਕਰ ਰਹੀਆਂ ਨੇ ਤੇ ਵੱਡੇ ਲੈਵਲ ਦੇ ਉੱਤੇ ਜਿਹੜਾ ਇਹ ਪ੍ਰੋਟੈਸਟ ਹੈ ਉਹਦੇ ਵਿੱਚ ਕਸ਼ਮੀਰੀ ਵੀ ਜਿਹੜੇ ਨੇ ਉਹ ਸ਼ਾਮਲ ਹੋਣ ਦੀ ਜਿਹੜੀ ਕਿਆਸਰਾਈਆਂ ਨੇ ਉਹ ਲਾਈਆਂ ਜਾ ਰਹੀਆਂ ਨੇ। ਸੋ ਇੱਕ ਵੱਡੀ ਗੱਲ ਜਿਹੜੀ ਇਸ ਪ੍ਰੋਟੈਸਟ ਦੇ ਵਿੱਚ ਹਿਊਸਟਨ ਦੇ ਵਿੱਚ ਦੇਖਣ ਨੂੰ ਮਿਲੀ ਸੀ ਕਿ ਸਿੱਖਾਂ ਦੀ ਤੇ ਕਸ਼ਮੀਰੀਆਂ ਦੀ ਜਿਹੜੀ ਸਾਂਝ ਹੈ ਉਹ ਇੱਕ ਆਪਣੇ ਆਪ ਦੇ ਵਿੱਚ ਦੇਖਣ ਨੂੰ ਬਣਦੀ ਸੀ। ਤੇ ਇੱਕ ਇਸ ਸਵਾਲ ਵੀ ਉੱਠਦਾ ਹੈ ਕਿ ਸਿੱਖ ਜਿਹੜੇ ਨੇ ਉਹ ਮੋਦੀ ਦਾ ਵਿਰੋਧ ਕਰ ਰਹੇ ਆ ਤੇ ਨਾਲ ਕਸ਼ਮੀਰੀਆਂ ਦੇ ਨਾਲ ਕਸ਼ਮੀਰ ਦੇ ਵਿੱਚੋਂ ਜਿਹੜੀ ਧਾਰਾ 370 ਹਟਾਈ ਗਈ ਆ ਉਹਨਾਂ ਦੇ ਨਾਲ ਸੋਲੀਡੈਰਿਟੀ ਦਾ ਜਿਹੜਾ ਇਜ਼ਹਾਰ ਹੈ ਉਹ ਵੀ ਨਾਲ ਕਰ ਰਹੇ ਆ। ਜਿੱਥੇ ਅਸੀਂ ਇਸ ਇਸ਼ੂ ਦੇ ਉੱਤੇ ਗੱਲਬਾਤ ਕਰਾਂਗੇ ਉੱਥੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਸਿੱਖ ਏਜੰਡੇ ਨੂੰ ਲੈ ਕੇ ਡਿਵੈਲਪਮੈਂਟਸ ਹੋ ਰਹੀਆਂ ਨੇ, ਖਾਸ ਤੌਰ ਤੇ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਦੇ ਇੱਥੇ ਆਉਣ ਤੋਂ ਬਾਅਦ ਜਿਹੜੀਆਂ ਡਿਵੈਲਪਮੈਂਟਸ ਨੇ ਉਹਨਾਂ ਤੇ ਵਿਚਾਰ ਚਰਚਾ ਕਰਾਂਗੇ ਤੇ ਜਿਹੜੀ ਪ੍ਰੋਟੈਸਟ ਨਿਊਯਾਰਕ ਦੇ ਵਿੱਚ ਹੋਣ ਜਾ ਰਹੀ ਹੈ ਆਉਂਦੇ ਪਰਸੋਂ ਨੂੰ, ਸੋ ਉਸ ਬਾਰੇ ਵੀ ਜਿਹੜੀ ਗੱਲਬਾਤ ਹੈ ਉਹ ਕਰਾਂਗੇ। ਇਹ ਸਾਰੀ ਵਿਚਾਰ ਚਰਚਾ ਦੇ ਲਈ ਸਾਡੇ ਨਾਲ ਅੱਜ ਸਿੱਖਸ ਫॉर ਜਸਟਿਸ ਤੋਂ ਸਰਦਾਰ ਜਗਦੀਪ ਸਿੰਘ ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਤੋਂ ਸਰਦਾਰ ਹਿੰਮਤ ਸਿੰਘ ਇਸ ਵਕਤ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਆਓ ਇਹਨਾਂ ਦੋਹਾਂ ਸ਼ਖਸੀਅਤਾਂ ਦੇ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਤੁਹਾਡਾ ਦੋਵਾਂ ਦਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਿੰਮਤ ਸਿੰਘ ਜੀ, ਸ਼ੁਰੂਆਤ ਮੈਂ ਤੁਹਾਡੇ ਕੋਲੋਂ ਕਰੂੰਗਾ। ਕੀ ਕਹਿਣਾ ਚਾਹੋਗੇ ਜਿਹੜਾ ਇਹ ਪ੍ਰੋਟੈਸਟ ਹਿਊਸਟਨ ਦੇ ਵਿੱਚ ਹੋਇਆ ਇੱਕ ਵੱਡੇ ਲੈਵਲ ਤੇ, ਮੈਂ ਵੀ ਉੱਥੇ ਮੌਜੂਦ ਸੀ, ਇੱਕ ਮਤਲਬ ਵੱਡਾ ਪ੍ਰੋਟੈਸਟ ਸੀ। ਨਾਰਮਲੀ ਪ੍ਰੋਟੈਸਟਾਂ ਦੀ ਜਿਹੜੀ ਤਾਦਾਦ ਹੈ ਉਹਦੇ ਵਿੱਚ ਬੰਦਿਆਂ ਦੀ ਉਹ ਇੰਨੀ ਜ਼ਿਆਦਾ ਨਹੀਂ ਦੇਖਣ ਨੂੰ ਮਿਲਦੀ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਲੋਕ ਨੇ ਜੁੜੇ ਨੇ। ਕੀ ਇਹੀ ਗੱਲ ਨਿਊਯਾਰਕ ਦੇ ਪ੍ਰੋਟੈਸਟ ਦੇ ਵਿੱਚ ਵੀ ਦੇਖੀ ਜਾ ਸਕਦੀ ਹੈ ਤੇ ਕੀ ਸਮਝਦੇ ਹੋ ਕਿ ਇਹਦੇ ਬਿਹਾਈਂਡ ਜਦੋਂ ਅਸੀਂ ਦੇਖਦੇ ਹਾਂ ਸਿੱਖਾਂ ਤੇ ਕਸ਼ਮੀਰੀਆਂ ਦੀ ਜਿਹੜੀ ਇਕਜੁੱਟਤਾ ਹੈ ਉਹ ਵੱਡਾ ਕਾਰਨ ਹੈ? ਹੋਰ ਕੀ ਸਮਝਦੇ ਹੋ ਇਸ ਬਾਰੇ? ਦੇਖੋ, ਜਿਹੜੀ ਹਿਊਸਟਨ ਦੇ ਵਿੱਚ ਕਸ਼ਮੀਰ ਟੂ ਖਾਲਿਸਤਾਨ ਰੈਲੀ ਜਿਹੜੀ ਹੋਈ ਆ, ਸੋ ਅੱਜ ਅਸੀਂ ਦੇਖਦੇ ਹਾਂ ਕਿ ਭਾਰਤ ਵਿੱਚ ਜੋ ਮਿਨੋਰਟੀ ਨਾਲ ਹੋ ਰਿਹਾ ਆ ਜਾਂ ਕਸ਼ਮੀਰ ਦੇ ਵਿੱਚ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਹੜਾ ਬਲੈਕਆਊਟ ਕਰਕੇ ਤਸ਼ੱਦਦ ਜਿਹੜਾ ਕਸ਼ਮੀਰੀਆਂ ਦੇ ਉੱਤੇ ਢਾਇਆ ਜਾ ਰਿਹਾ ਆ, ਸੋ ਕਸ਼ਮੀਰ ਦੀ ਆਜ਼ਾਦੀ ਵਾਸਤੇ ਔਰ ਪੰਜਾਬ ਦੀ ਆਜ਼ਾਦੀ ਵਾਸਤੇ ਇਹ ਜਦੋਜਹਿਦ ਚੱਲ ਰਹੀ ਆ। ਸੋ ਇਹ ਨਰਿੰਦਰ ਮੋਦੀ ਜਿਹੜਾ ਆ ਇਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਕਿ ਜਿਵੇਂ ਗੁਜਰਾਤ ਦੇ ਵਿੱਚ ਇਹਨੇ ਚੀਫ ਮਿਨਿਸਟਰ ਹੁੰਦੇ ਆ ਮੁਸਲਮਾਨਾਂ ਦੀ ਜੈਨੋਸਾਈਡ ਕੀਤੀ ਆ ਜੀ, ਔਰ ਜਿਹੜੀਆਂ ਹੁਣ ਘੱਟ ਗਿਣਤੀਆਂ ਦੀ ਮਾਰੂ ਜਿਹੜੀਆਂ ਇਹਨਾਂ ਦੀਆਂ ਨੀਤੀਆਂ ਜਿਹੜੀਆਂ ਇਸ ਵੇਲੇ ਹਿੰਦੂਤਵੀ ਏਜੰਡਾ, RSS, ਬਜਰੰਗ ਦਲ, ਸ਼ਿਵ ਸੈਨਾ, ਜਿਹੜੀ ਇਹਨਾਂ ਨੇ ਖੁੱਲ੍ਹ ਦਿੱਤੀ ਹੋਈ ਆ ਕਿ ਭਾਰਤ ਵਿੱਚ ਮਿਨੋਰਟੀ ਨੂੰ ਜਿਸ ਵੀ ਤਰੀਕੇ ਨਾਲ ਡਰਾ ਕੇ, ਧਮਕਾ ਕੇ, ਲੁੱਟ ਕੇ ਜਾਂ ਮਾਰ ਕੇ, ਮਤਲਬ ਹਰ ਇੱਕ ਤਰੀਕਾ ਅਪਣਾਇਆ ਜਾ ਰਿਹਾ ਔਰ ਇਹਨਾਂ ਦੀ ਪੂਰੀ ਖੁੱਲ੍ਹ ਦਿੱਤੀ ਹੋਈ ਹੈ ਇਹਨਾਂ ਨੇ ਭਾਰਤ ਵਿੱਚ। ਸੋ ਇੱਕ ਤਾਂ ਉਹ ਕਾਰਨ ਆ ਕਿ ਲੋਕਾਂ ਦੇ ਵਿੱਚ ਰੋਹ ਜਿਹੜਾ ਆ ਉਹਦੇ ਵਿੱਚ, ਜੇ ਅਸੀਂ ਹਿਊਸਟਨ ਦੀ ਗੱਲ ਕਰਦੇ ਹਾਂ ਕਸ਼ਮੀਰ ਟੂ ਖਾਲਿਸਤਾਨ ਰੈਲੀ ਦੀ, ਤੇ ਉਹਦੇ ਵਿੱਚ ਜਿੱਥੇ ਸਿੱਖ ਵੱਡੀ ਤਾਦਾਦ ਵਿੱਚ ਪਹੁੰਚੇ ਉੱਥੇ ਮੁਸਲਮਾਨ, ਕਸ਼ਮੀਰੀ ਮੁਸਲਮਾਨ ਔਰ ਦਲਿਤ, ਤਾਮਿਲ ਦੇ ਜਿਹੜੀ ਸਟੇਟ ਦੇ ਉੱਥੋਂ ਉਹਦੇ ਤਾਮਿਲ ਲੋਕ ਜਿਹੜੇ ਉਹ ਵੀ ਜੀ, ਔਰ ਵੱਡੀ ਤਾਦਾਦ ਵਿੱਚ ਪ੍ਰੋਟੈਸਟ ਜਿਹੜਾ ਹੋਇਆ। ਤੇ ਤੁਸੀਂ ਦੇਖਿਆ ਹੋਵੇਗਾ ਕਿ ਅੱਜ ਜਦੋਂ ਮੀਡੀਆ ਦੇ ਵਿੱਚ ਪਿਕਚਰਾਂ ਦੇਖਦੇ ਹਾਂ ਆਪਾਂ ਕਿ ਜਿਹੜੀ ਅੰਦਰ ਜਿੱਥੇ ਉਹ ਬੋਲਿਆ ਨਰਿੰਦਰ ਮੋਦੀ, ਉੱਥੇ ਜਿਹੜਾ ਇਕੱਠ ਸੀ ਉਹਦੇ ਨਾਲੋਂ ਡਬਲ ਅਸੀਂ ਕਿਹਾ ਜਾ ਸਕਦਾ ਕਿ ਬਾਹਰ ਜਿਹੜੀ ਸੰਗਤ ਖੜੀ ਸੀਗੀ, ਜਿਹੜੇ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰ ਰਹੇ ਸੀ ਔਰ ਭਾਰਤ ਦੀ ਝੂਠੀ ਡੈਮੋਕ੍ਰੇਸੀ ਦਾ ਮਖੌਟਾ ਨੰਗਾ ਕਰ ਰਹੇ ਸੀ ਜੀ। ਸੋ ਇਹ ਆਪਣੇ ਆਪ ਦੇ ਵਿੱਚ ਅਸੀਂ ਦੇਖਿਆ ਹੋਵੇਗਾ, ਭਾਵੇਂ ਕਿ ਜਿਹੜਾ ਨਰਿੰਦਰ ਮੋਦੀ ਆ ਉਹ ਇੱਕ ਚਾਪਲੂਸ ਟਾਈਪ ਦਾ ਮੈਂ ਕਹਿੰਦਾ ਇਨਸਾਨ ਹੈ। ਜਿਵੇਂ ਉਹਨਾਂ ਨੇ ਚਾਪਲੂਸੀ ਟਰੰਪ ਦੀ ਜਿਹੜੇ ਅਮਰੀਕਨ ਪ੍ਰੈਜ਼ੀਡੈਂਟ ਦੀ ਕੀਤੀ ਆ,
ਔਰ ਉਸ ਤੋਂ ਬਾਅਦ ਟਰੰਪ ਦਾ ਜਿਹੜਾ ਸਟੇਟਮੈਂਟ ਆਈ ਆ ਕਿ ਭਾਰਤ ਦੇ ਵਿੱਚ ਚਾਹੇ ਉਹ ਕ੍ਰਿਸਚਨ ਆ ਚਾਹੇ ਮੁਸਲਮਾਨ ਆ, ਸਿੱਖਾਂ ਦਾ ਵੀ ਸਿੱਖ ਸ਼ਬਦ ਵੀ ਉਹਨਾਂ ਨੇ ਵਰਤਿਆ ਆਪਣੀ ਸਟੇਟਮੈਂਟ ਦੇ ਵਿੱਚ, ਜੋ ਉਹਨਾਂ ਦੀਆਂ ਜਿਹੜੀਆਂ ਧਾਰਮਿਕ ਆਜ਼ਾਦੀ ਨੂੰ ਖੋਹਿਆ ਜਾ ਰਿਹਾ ਔਰ ਉਹਨਾਂ ਦੀ ਤਸ਼ੱਦਦ ਕੀਤਾ ਜਾ ਰਿਹਾ। ਸੋ ਮੈਂ ਸਮਝਦਾ ਜਿਹੜਾ ਉਹ ਰੋਹ ਆ ਉਹ ਦਿਨ ਪਰ ਦਿਨ ਵੱਧਦਾ ਜਾ ਰਿਹਾ। ਸੋ ਹੁਣ 27 ਤਰੀਕ ਨੂੰ UN ਦੇ ਅੱਗੇ ਵੀ ਆ। ਸੋ ਆਈ ਥਿੰਕ ਤੁਹਾਨੂੰ ਕੱਲ ਦੀ ਜਿਹੜੀ ਨਿਊਯਾਰਕ ਦੀ ਨਿਊਜ਼ ਆ, ਉਹ ਲਿੰਕਨ ਸੈਂਟਰ ਜਿਹੜਾ ਬਰੌਡਵੇ ਦੇ ਉੱਤੇ ਮਨਹਾਟਨ ਨਿਊਯਾਰਕ ਦੇ ਵਿੱਚ ਹੈਗਾ ਜੀ। ਸੋ ਉਹ ਸਿੰਘਾਂ ਨੂੰ ਜਿਹੜੇ ਲੋਕਲ ਇੱਥੇ ਸਿੱਖ ਕਮਿਊਨਿਟੀ ਆ ਉਹਨਾਂ ਨੂੰ ਤਕਰੀਬਨ 3 ਘੰਟੇ ਪਹਿਲਾਂ ਜਿਹੜੀ ਇਨਫੋਰਮੇਸ਼ਨ ਸੀਗੀ ਕਿ ਇਹ ਉੱਥੇ ਆ ਰਿਹਾ, ਇਹਨੂੰ ਕੋਈ ਅਵਾਰਡ ਦਿੱਤਾ ਜਾ ਰਿਹਾ ਬਿਲ ਗ੍ਰੇਟ ਆਈ ਥਿੰਕ ਫਾਊਂਡੇਸ਼ਨ ਵੱਲੋਂ ਜੀ। ਸੋ ਉੱਥੇ ਸਿੰਘਾਂ ਨੇ ਮਤਲਬ ਬੜੇ ਐਮਰਜੈਂਸੀ ਦੇ ਵਿੱਚ ਜਾ ਕੇ ਉਹ ਜਿਹੜਾ ਮੁਜ਼ਾਹਰਾ ਕੀਤਾ ਆ, ਮੇਰੇ ਖਿਆਲ 'ਚ ਉਹ ਯਾਦ ਰਹੇਗਾ। ਉਹ ਫੇਸ ਟੂ ਫੇਸ ਵਾਲਾ ਹੀ ਸੀਗਾ ਔਰ ਵੱਡੀ ਤਾਦਾਦ ਵਿੱਚ ਸਿੱਖ ਜੁੜੇ ਜੀ। ਔਰ ਉਹ ਵੀ ਇੱਕ ਸੁਨੇਹਾ ਐਨ ਫੇਸ ਟੂ ਫੇਸ ਸੀ। ਇਹਨੂੰ ਪਤਾ ਸੀ ਕਿ ਸਿੱਖ ਖਲੋਤੇ ਆ ਜਿਹੜੇ ਪੰਜਾਬ ਦੀ ਆਜ਼ਾਦੀ ਵਾਸਤੇ ਲੜਦੇ ਆ, ਰੈਫਰੈਂਡਮ ਵਾਸਤੇ ਲੜਦੇ ਆ। ਸੋ ਮੈਸੇਜ ਜਿਹੜਾ ਬੜਾ ਸਾਫ਼ ਤੇ ਸਪਸ਼ਟ ਕੱਲ ਵੀ ਇਹਨੂੰ ਜਿਹੜਾ ਨਿਊਯਾਰਕ ਦੇ ਵਿੱਚ ਸਿੰਘਾਂ ਨੇ ਸਿੱਖ ਜਥੇਬੰਦੀਆਂ ਨੇ ਦਿੱਤਾ। ਸਿੱਖ ਫॉर ਜਸਟਿਸ ਤੋਂ ਵਕੀਲ ਗੁਰਪਤਵੰਤ ਸਿੰਘ ਪੰਨੂ ਹਮੇਸ਼ਾ ਐਫਰਟ ਕਰਦੇ ਆ ਤੇ ਹੂਸਟਨ ਦੇ ਵਿੱਚ ਵੀ ਤਕਰੀਬਨ ਲਗਭਗ 1.5 ਮਹੀਨਿਆਂ ਤੋਂ ਡੇਰੇ ਲਾਏ ਹੋਏ ਸੀ। ਮੈਂ ਸਮਝਦਾ ਧੰਨਤਾ ਹੀ ਹੋਗਾ ਉਹ ਸਿੰਘ ਜਿਨ੍ਹਾਂ ਨੇ ਆਪਣੇ ਕਾਰੋਬਾਰ ਆਪਣੇ ਕੰਮ ਧੰਦੇ ਤਿਆਗ ਕੇ ਇੰਨੇ ਦਿਨ ਉੱਥੇ ਸਪੈਂਡ ਕਰਕੇ ਇੱਕ ਜਿਹੜਾ ਐਡਾ ਵੱਡਾ ਇਕੱਠ ਉੱਥੇ ਉਹਨੂੰ ਕਾਮਯਾਬ ਕੀਤਾ ਰੈਲੀ ਨੂੰ। ਸੋ ਉਹਦੇ ਨਾਲ ਮੈਸੇਜ ਜਿਹੜਾ ਬਾਖੂਬੀ ਜਿੱਤੇ ਨਰਿੰਦਰ ਮੋਦੀ ਦੀ ਨੀਂਦ ਉੱਡੀ ਆ, ਉੱਥੇ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਵੀ ਇਹ ਮੈਸੇਜ ਬੜਾ ਕਲੀਅਰ ਗਿਆ ਕਿ ਇਹ ਝੂਠੀ ਡੈਮੋਕ੍ਰੇਟੀ ਦਾ ਮੁਖੌਟਾ ਜਿਹੜਾ ਪਾਏ ਫਿਰਦੇ ਆ, ਇਹ ਮਿਨੋਰਟੀ ਦੇ ਨਾਲ ਉਹਨਾਂ ਨੂੰ ਪਰੇਸ਼ਾਨ ਕਰਦੇ ਆ, ਤੰਗ ਕਰਦੇ ਆ ਔਰ ਇਹ ਧੱਕਾ ਕਰਦੇ ਆ। ਔਰ ਇਹਦਾ ਹੱਲ ਇੱਕੋ ਇੱਕ ਆ ਕਿ ਪੰਜਾਬ ਦੀ ਆਜ਼ਾਦੀ, ਕਸ਼ਮੀਰ ਦੀ ਆਜ਼ਾਦੀ, ਜਾਂ ਜਿਵੇਂ ਤਾਮਿਲ ਵੀ ਲੜਦੇ ਆ ਆਪਣੀ ਆਜ਼ਾਦੀ ਔਰ ਦੂਜੀਆਂ ਸਟੇਟਾਂ ਵਾਲੇ ਵੀ ਜਿਵੇਂ ਹੁਣ ਦਲਿਤਾਂ ਦਾ ਜਿਹੜਾ ਅੰਦੋਲਨ ਆ ਭਾਰਤ ਵਿੱਚ, ਉਹ ਵੀ ਆਪਣੀ ਚਰਨ ਸੀਮਾ ਦੇ ਉੱਤੇ ਜਾ ਪਹੁੰਚਿਆ। ਮੈਂ ਸਮਝਦਾ ਵੀ ਉਹ ਦਿਨ ਦੂਰ ਨਹੀਂ ਆ, ਇਹ ਭਾਰਤ ਦੇ ਕਈ ਟੁੱਟੇ ਹੋਣਗੇ ਜੀ। ਜਗਦੀਪ ਸਿੰਘ ਜੀ, ਕੀ ਕਹਿਣਾ ਚਾਹੋਗੇ ਜਿਹੜਾ ਪ੍ਰੋਟੈਸਟ ਹਿਊਸਟਨ ਦੇ ਵਿੱਚ ਹੋਇਆ, ਹੁਣ ਨਿਊਯਾਰਕ ਦੇ ਵਿੱਚ ਵੀ UN ਦੇ ਹੈੱਡਕੁਆਟਰਸ ਦੇ ਬਾਹਰ ਪਰਸੋਂ ਨੂੰ ਇਹ ਉਲੀਕਿਆ ਹੋਇਆ, ਤੇ ਇੱਕ ਪਾਸੇ ਜਿੱਥੇ ਪ੍ਰੋਟੈਸਟਾਂ ਦੀ ਲੜੀ ਹੈਗੀ ਹੈ ਸਾਡੇ ਸਾਹਮਣੇ ਵੱਡੀ ਤਾਦਾਦ ਦੇ ਵਿੱਚ ਪ੍ਰੋਟੈਸਟ ਹੋ ਰਹੇ ਆ ਤੇ ਲੋਕ ਵੀ ਨੇ ਜਿਹੜੇ ਉਹ ਵੱਡੀ ਤਾਦਾਦ ਦੇ ਵਿੱਚ ਉਹਦੇ ਵਿੱਚ ਸ਼ਾਮਲ ਹੋ ਰਹੇ ਆ, ਉੱਥੇ ਦੂਜੇ ਪਾਸੇ ਨਰਿੰਦਰ ਮੋਦੀ ਦਾ ਇੱਥੇ ਆਉਣਾ, ਲੋਕਾਂ ਦਾ ਉੱਥੇ NRG ਸਟੇਡੀਅਮ ਦੇ ਵਿੱਚ ਜੁੜਨਾ, ਫਿਰ ਕਿਤੇ ਨਾ ਕਿਤੇ ਡੋਨਲਡ ਟਰੰਪ ਦਾ ਉੱਥੇ ਜਾਣਾ ਤੇ ਬਾਕੀ ਜਿਹੜੇ ਕਾਂਗਰਸਮੈਨ ਸੈਨੇਟਰਸ ਹੈਗੇ ਉਹਨਾਂ ਦਾ ਉੱਥੇ ਜਾਣਾ। ਸੋ ਅਮਰੀਕਾ ਦਾ ਵੀ ਕਿਤੇ ਨਾ ਕਿਤੇ ਜਿਹੜਾ ਝੁਕਾਅ ਹੈ ਉਹ ਇੰਡੀਆ ਵਾਲੇ ਪਾਸੇ ਨੂੰ ਨਜ਼ਰ ਆ ਰਿਹਾ ਹੈ। ਸਾਰੀ ਸਿਚੁਏਸ਼ਨ ਦੇ ਵਿੱਚ ਕਿਵੇਂ ਦੇਖਦੇ ਮੈਨੂੰ? ਭਾਜੀ ਮੇਰੇ ਖਿਆਲ 'ਚ ਅਮਰੀਕਾ ਦਾ ਕੋਈ ਝੁਕਾਅ ਜਿਹੜਾ ਇੰਡੀਆ ਵਾਲੇ ਪਾਸੇ ਨਹੀਂ ਲੱਗਦਾ। ਇਹ ਟਰੰਪ ਦਾ ਉੱਥੇ ਜਾਣਾ ਇਜ਼ ਅ ਪੋਲੀਟੀਕਲ, ਉਹਦੀ ਆਪਣੀ ਪੋਲੀਟੀਕਲ ਥਿੰਕਿੰਗ, ਆਪਣੀ ਉਹਦੀ ਪੋਲੀਟੀਕਲ ਗੇਮ ਆ, ਉਹਨੂੰ ਪੋਲੀਟੀਕਲ ਗੇਨ ਕੀ ਮਿਲਦਾ ਉੱਥੇ ਜਾ ਕੇ ਨਾ, ਇਨਸਟੈਡ ਆਫ ਜਾਂ ਉਹਨਾਂ ਨੂੰ ਮੋਦੀ ਬਹੁਤ ਪਸੰਦ ਆ ਜਾਂ ਉਹਨਾਂ ਨੂੰ ਇੰਡੀਆ ਬਹੁਤ ਪਸੰਦ ਆ, ਇੱਦਾਂ ਦਾ ਕੁਝ ਵੀ ਨਹੀਂ ਹੈਗਾ। ਤਕਰੀਬਨ ਇੰਡੀਅਨਸ ਨੇ ਲੌਬੀ ਕਰਕੇ 50 ਤੋਂ ਵੱਧ ਜਿਹੜੇ US ਲਾਅ ਮੇਕਰਸ ਨੇ ਉਹਨਾਂ ਨੂੰ ਸੱਦਿਆ ਸੀ ਤੇ ਆਪਾਂ ਜਿਹੜੀ ਈਮੇਲ ਕੰਪੇਨ ਚਲਾਈ ਸੀ, ਆਪਾਂ ਉਹਦੇ ਵਿੱਚ ਤਕਰੀਬਨ ਉਹਨਾਂ ਦੇ 15 ਤੋਂ 20 ਲਾਅ ਮੇਕਰਸ ਜਿਹੜੇ ਨੇ ਉਹਨਾਂ ਨੂੰ ਉੱਥੇ ਸਟਾਪ ਕਰਨ 'ਚ ਕਾਮਯਾਬ ਹੋਏ। ਜਦੋਂ ਈਮੇਲਸ ਗਈਆਂ ਵੀ ਜੇ ਤੁਸੀਂ ਉਹਨਾਂ ਦਾ ਹਿੱਸਾ ਬਣਨਾ ਦੈਨ ਯੂ ਵਿਲ ਲੂਜ਼ ਮਾਈ ਵੋਟ, you will lose my friend's vote, my family circle vote। ਸੋ ਕਾਂਗਰਸਮੈਨ ਉੱਥੇ ਬੈਕਅਪ ਵੀ ਹੋਏ ਨੇ। ਸੋ ਬਾਕੀ ਇਹ 'ਚ ਸਭ ਤੋਂ ਵੱਡੀ ਇਹ ਗੱਲ ਆ ਵੀ ਐਡਾ ਵੱਡਾ ਪ੍ਰੋਟੈਸਟ 12 ਤੋਂ 15 ਹਜ਼ਾਰ ਲੋਕਾਂ ਦਾ ਪਹਿਲਾਂ ਕਦੇ ਵੀ ਫੋਰਨ ਜਿਹੜਾ ਕੋਈ ਲੀਡਰ ਹੈ ਉਹਦੇ ਖਿਲਾਫ ਨਹੀਂ ਦੇਖਣ ਨੂੰ ਮਿਲਿਆ। ਈਵਨ ਕਿ ਰੋਹਿੰਗਿਆ ਮੁਸਲਮਾਨਾਂ ਦਾ ਜੈਨੋਸਾਈਡ ਵੀ ਬਰਮਾ 'ਚ ਹੋਇਆ ਜੀ, ਤੇ ਐਡੀ ਵੱਡੀ ਤਾਦਾਦ ਦੇ ਵਿੱਚ ਲੋਕ ਨਿਕਲ ਕੇ ਬਾਹਰ ਨਹੀਂ ਆਏ ਜਿੰਨੀ ਹੁਣ ਆਏ ਨੇ। ਇਹਦੇ ਤੇ ਵਰਕਆਊਟ ਵੀ ਸਿੱਖ ਫॉर ਜਸਟਿਸ ਨੇ ਪਿਛਲੇ 1.5 ਮਹੀਨੇ ਤੋਂ ਕੀਤਾ ਆ, ਭਾਵੇਂ ਉਹ ਈਮੇਲ ਕੰਪੇਨਸ ਸੀਗੀਆਂ ਜਾਂ ਉਸ 22 ਸਤੰਬਰ ਵਾਲੀ ਰੈਲੀ ਨੂੰ ਕਾਮਯਾਬ ਕਰਨ ਵਾਸਤੇ 2 ਜਿਹੜੀਆਂ ਰੈਲੀਆਂ ਉਸ ਤੋਂ ਪਹਿਲਾਂ ਵਾਰਮ ਅਪ ਰੈਲੀਜ਼ ਕੱਢੀਆਂ। ਇੱਕ ਐਨਵਾਇਰਨਮੈਂਟ ਇੱਦਾਂ ਦਾ ਕ੍ਰੀਏਟ ਕਰ ਦਿੱਤਾ ਗਿਆ ਵਿਦਨ ਦਾ ਕਮਿਊਨਿਟੀ, ਭਾਵੇਂ ਉਹ ਮੁਸਲਮਾਨ ਕਸ਼ਮੀਰੀ ਸੀ ਜਾਂ ਪਾਕਿਸਤਾਨੀ ਸੀ ਜਾਂ ਹੋਰ ਸੀਗੇ ਜਿਨ੍ਹਾਂ ਨੂੰ ਉਸ ਇਸ਼ੂ ਦਾ ਪਤਾ ਸੀ, ਉਹ ਮਜਬੂਰੀ ਤੌਰ ਤੇ ਉਹ ਜਾਂ ਉਹ ਇੱਕ ਮਤਲਬ ਉਤੋਂ ਉਹਨਾਂ ਨੂੰ ਬਾਹਰ ਸਟਰੈਂਥ ਮਿਲੀ, ਉਹ ਬਾਹਰ ਨਿਕਲ ਕੇ ਆਏ ਤੇ ਆਪਣੀ ਸਿੱਖ ਕਮਿਊਨਿਟੀ ਵੀ, ਕਿਉਂਕਿ ਹਿਊਸਟਨ ਦੇ ਵਿੱਚ 5-7 ਹਜ਼ਾਰ ਆਪਣੀ ਸਿੱਖ ਕਮਿਊਨਿਟੀ ਆ,
ਐਂਡ ਦੇ ਆਰ ਵੈਰੀ ਵੈਲ ਸੈਟਲਡ ਇਨ ਹਿਊਸਟਨ। ਤੇ ਤੁਹਾਨੂੰ ਪਤਾ ਵੀ ਜਿਹੜਾ ਬੰਦਾ ਵੈਲ ਸੈਟਲਡ ਹੁੰਦਾ ਉਹਨੂੰ ਘਰਾਂ ਤੋਂ ਬਾਹਰ ਕੱਢ ਕੇ ਗਵਰਨਮੈਂਟ ਦੇ ਖਿਲਾਫ ਲਿਆ ਕੇ ਖੜਾ ਕਰਨਾ ਸਭ ਤੋਂ ਔਖਾ ਹੁੰਦਾ ਕੰਮ। ਸੋ ਆਪਾਂ ਆਪਣੇ 700 ਦੇ ਕਰੀਬ ਸਿੰਘ ਜਿਹੜੇ ਉੱਥੇ ਬਾਹਰ ਕੱਢਣ 'ਚ ਕਾਮਯਾਬ ਹੋਏ। ਸੋ ਹਰ ਇੱਕ ਚੀਜ਼ ਪੋਸੀਬਲ ਆ, ਤੁਹਾਨੂੰ ਉਹਦੇ ਲਈ ਐਫਰਟਸ ਕਰਨੀਆਂ ਪੈਂਦੀਆਂ ਨੇ। ਸੋ ਆਜ਼ਾਦੀ ਵੀ ਪੋਸੀਬਲ ਆ ਤੇ ਆਜ਼ਾਦੀ ਵੀ ਮਿਲੂਗੀ ਤੇ ਲੋਕਾਂ ਨੂੰ ਮਿਲੀ ਵੀ ਹੈਗੀ ਆ। ਅੱਜ ਯੂਨਾਈਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ ਆ, ਜਦੋਂ ਯੂਨਾਈਟਿਡ ਨੇਸ਼ਨਸ ਬਣੀ ਸੀ ਉਦੋਂ ਇਹਦੇ 100 ਕੁ ਮੁਲਕ ਸੀ ਜੀ, ਅੱਜ ਪੌਣੇ 200 ਮੁਲਕ ਹੋਏ ਨੇ 70-80 ਸਾਲਾਂ 'ਚ। ਭਾਵ 70-80 ਸਾਲਾਂ 'ਚ 70-80 ਮੁਲਕ ਹੋਰ ਬਣੇ ਨੇ। ਤੇ ਪਰ ਮੁਲਕ ਉਹਨਾਂ ਨੂੰ ਮਿਲਦਾ, ਆਜ਼ਾਦੀ ਉਹਨਾਂ ਨੂੰ ਮਿਲਦੀ ਆ ਜਿਹੜੇ ਲੋਕ ਆਜ਼ਾਦੀ ਤੇ ਕੰਮ ਕਰਦੇ ਨੇ, ਜਾਂ ਜਿਹੜੇ ਲੋਕ ਕੰਪਰੋਮਾਈਜ਼ ਹੋ ਜਾਣ, ਜਿਹੜੇ ਲੋਕ ਆਪਣੀ ਪੋਲੀਟੀਕਲ ਪਾਰਟੀਆਂ ਚੇਂਜ ਸਮਝਣ ਵੀ ਸ਼ਾਇਦ ਪੋਲੀਟੀਕਲ ਪਾਰਟੀ ਨੂੰ ਚੇਂਜ ਕਰਕੇ ਹੀ ਭਲਾ ਆ। ਵੀ ਕਾਂਗਰਸ ਆ ਗਈ ਜੀ, ਮੋਦੀ ਭਜਾ ਦਿਓ, ਜਾਂ ਹੁਣ ਆਮ ਆਦਮੀ ਲਿਆ ਲਓ ਜੀ, ਜਾਂ ਇਹਨੂੰ ਹਟਾ ਦਿਓ, ਬਾਦਲ ਹਟਾ ਲਓ, ਹੈ ਨਾ। ਉਹ 'ਚ ਤਾਂ ਫਿਰ ਬੰਦਾ ਉਸ ਸਰਕਲ 'ਚ ਫਸ ਜਾਂਦਾ ਹੈ, ਉਹਨੂੰ ਆਜ਼ਾਦੀ ਨਹੀਂ ਮਿਲਦੀ। ਆਜ਼ਾਦੀ 1 ਪੁਆਇੰਟ ਏਜੰਡੇ ਤੇ ਲੜੀ ਜਾਂਦੀ ਆ ਵੀ ਅਸੀਂ ਪੰਜਾਬ ਇੰਡੀਆ ਤੋਂ ਆਜ਼ਾਦੀ ਲੈਣੀ ਆ। ਸੋ ਜਿਹੜਾ ਤੁਸੀਂ ਅਮਰੀਕਨ ਕਾਂਗਰਸਮੈਨਾਂ ਜਾਂ ਅਮਰੀਕਨ ਸਰਕਾਰ ਦਾ ਝੁਕਾਅ ਦੀ ਗੱਲ ਤੁਸੀਂ ਕੀਤੀ ਆ ਵੀ ਸ਼ਾਇਦ ਗਵਰਨਮੈਂਟ ਦਾ ਝੁਕਾਅ ਆ। ਟਰੰਪ ਨੇ ਇੰਡੀਆ ਤੇ ਸੈਂਕਸ਼ਨਸ ਲਾਈਆਂ ਨੇ, ਇਹਨਾਂ ਦੇ ਹਾਰਲੀ ਡੇਵਿਡਸਨ ਮੋਟਰਸਾਈਕਲ ਜਿਹੜੇ ਨੇ ਇੰਡੀਆ 'ਚ ਬਣ ਕੇ ਆਉਂਦੇ ਸੀ ਉਹਦੇ ਤੇ ਉਹਨੇ 25% ਡਿਊਟੀ ਲਾ ਦਿੱਤੀ ਆ। ਤੇ ਉੱਥੇ ਜਿਹੜਾ ਹੁਣ ਉਹ 25% ਮਹਿੰਗਾ ਉਹਦੀ ਡਿਊਟੀ ਲੱਗੀ ਆ ਤੇ ਇੱਥੇ ਹੋਰ ਮਹਿੰਗਾ ਹੋਇਆ ਉਹ ਜੀ। ਸੋ ਟਰੰਪ ਮੇਰੇ ਖਿਆਲ 'ਚ ਨਹੀਂ ਵੀ ਉਹਨੂੰ ਇੰਡੀਆ ਨਾਲ ਝੁਕਾਇਆ, ਕਿਉਂਕਿ ਉਹਦੀਆਂ ਰੀਸੈਂਟਲੀ ਸਟੇਟਮੈਂਟਾਂ ਵੀ ਜਦੋਂ ਮੋਦੀ ਤੋਂ ਮਿਲਣ ਤੋਂ ਬਾਅਦ ਵੀ ਉਹਨੇ ਸਟੇਟਮੈਂਟ ਦਿੱਤੀ ਹੈ ਵੀ ਇੰਡੀਅਨ ਲੀਡਰਸ ਐਗਰੈਸਿਵ ਨੇ, ਮੈਂ ਪਾਕਿਸਤਾਨ ਨੂੰ ਟਰਸਟ ਕਰਦਾ, ਇਮਰਾਨ ਖਾਨ ਇਜ਼ ਦ ਮੋਸਟ ਟਰਸਟਡ ਪਰਸਨ। ਸੋ ਉਹਦੀਆਂ ਸਟੇਟਮੈਂਟਾਂ ਕਈ ਵਾਰ ਦੁਨੀਆ 'ਚ ਉਹਨੇ ਮਾਹੌਲ ਇੱਦਾਂ ਦਾ ਬਣਾਤਾ ਵੀ ਉਹ ਟਰਸਟ ਵਰਥੀ ਨਹੀਂ ਹੈਗੀ ਆ, ਹੈ ਨਾ, ਜਾਂ ਉਹ ਮਤਲਬ ਜੋ ਕਰਦਾ ਆ ਇਟ ਡਜ਼ਨਟ ਮੀਨ ਮਤਲਬ ਉਹ ਉਹਨੂੰ ਲਾਈਕ ਕਰਦਾ ਆ ਨਾ। ਸੋ ਉਹਦੀ ਆਪਣੀ ਕੰਪੇਨ ਵੋਟਾਂ ਦੁਨੀਆ ਤੋਂ ਕਿੱਦਾਂ ਲੈਣੀਆਂ ਨੇ। ਸੋ ਮੇਰੇ ਖਿਆਲ 'ਚ ਨਹੀਂ ਅਮਰੀਕਾ ਦਾ ਕੋਈ ਝੁਕਾਅ ਵੀ ਜਿਹੜਾ ਆ ਇੰਡੀਆ ਵਾਲੇ ਪਾਸੇ ਹੋਵੇ। ਜੀ ਹਿੰਮਤ ਸਿੰਘ ਜੀ, ਇਸ ਸਾਰੇ ਪਾਰਟ ਨੂੰ ਜਦੋਂ ਅਸੀਂ ਦੇਖਦੇ ਹਾਂ ਤੇ ਜਿਹੜੀ ਇਹ ਹਿਊਸਟਨ ਦੇ ਵਿੱਚ ਰੈਲੀ ਹੋਈ ਹੈ, ਇਹਨੇ ਇੱਕ ਗੱਲ ਜ਼ਰੂਰ ਸਿੱਧ ਕੀਤੀ ਹੈ ਵੀ ਸਿੱਖਾਂ ਨੇ ਜਿਹੜੀ ਹੈ ਉੱਥੇ ਕੈਂਪੇਨ ਨੂੰ, ਸਿੱਖਸ ਫॉर ਜਸਟਿਸ ਨੇ ਉਹਦੇ ਵਿੱਚ ਲੀਡ ਰੋਲ ਅਦਾ ਕੀਤਾ, ਉੱਥੇ ਲੀਡ ਕੀਤਾ ਕੈਂਪੇਨ ਨੂੰ, ਤੇ ਉਹਦੇ ਵਿੱਚ ਵੱਡਾ ਜਿਹੜਾ ਇਕੱਠ ਹੈ ਉਹ ਦੇਖਣ ਨੂੰ ਮਿਲਿਆ। ਸੋ ਇੱਕ ਕਿਉਂਕਿ ਮੈਂ ਵੀ ਉੱਥੇ ਮੌਜੂਦ ਸੀ, ਇੱਕ ਇਹ ਵੀ ਪੁਆਇੰਟ ਸੀ ਜਾਂ ਮੁਸਲਮਾਨ ਕਮਿਊਨਿਟੀ ਵੱਲੋਂ, ਮੁਸਲਮਾਨਾਂ ਵੱਲੋਂ ਇਹ ਰੇਜ਼ ਕੀਤਾ ਗਿਆ ਜਾਂ ਕਿਤੇ ਨਾ ਕਿਤੇ ਜਿਹੜੀ ਹੈ ਸ਼ਾਬਾਸ਼ੀ ਦਿੱਤੀ ਗਈ ਵੀ ਸਿੱਖਾਂ ਨੇ ਇਹਨੂੰ ਲੀਡ ਕੀਤਾ। ਤੇ ਕੀ ਕਾਰਨ ਕੀ ਸਮਝਦੇ ਹੋ ਜਾਂ ਕੀ ਦੇਖਦੇ ਹੋ ਕਿ ਸਿੱਖਾਂ ਨੇ ਇਸ ਵਕਤ ਕਸ਼ਮੀਰੀਆਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ? ਇੱਥੇ ਹੀ ਨਹੀਂ, ਈਵਨ ਬੈਕ ਹੋਮ ਪੰਜਾਬ ਦੇ ਵਿੱਚ ਜਾਂ ਜਦੋਂ ਤੋਂ ਇਹ ਸਿਚੁਏਸ਼ਨ 370 ਧਾਰਾ ਹਟਾਈ ਗਈ ਹੈ, ਸਿੱਖਾਂ ਦਾ ਕਸ਼ਮੀਰੀਆਂ ਦੇ ਹੱਕ ਦੇ ਵਿੱਚ ਖਲੋਣਾ, ਪੰਜਾਬ ਦੇ ਵਿੱਚ ਵੱਡੇ ਲੈਵਲ ਤੇ ਪ੍ਰੋਟੈਸਟ ਹੋਏ ਆ, 16 17 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਨੇ ਪ੍ਰੋਟੈਸਟ ਹੋਏ ਆ, ਗ੍ਰਿਫਤਾਰੀਆਂ ਹੋਈਆਂ ਨੇ। ਕੀ ਸਮਝਦੇ ਹੋ ਇਸ ਬਾਰੇ? ਮੈਂ ਸਮਝਦਾ ਵੀ ਇਹ ਬਖਸ਼ਿਸ਼ ਜਿਹੜੀ ਸਤਿਗੁਰਾਂ ਦੀ ਆ, ਕਿਉਂਕਿ ਸਾਨੂੰ ਹਿਸਟਰੀ ਦੇ ਵਿੱਚੋਂ ਇਹ ਗੁੜਤੀ ਮਿਲੀ ਆ। ਭਾਵੇਂ ਉਹ ਉਸ ਵੇਲੇ ਜਿਹੜੇ ਸਿੱਖ ਪੁਰਾਤਨ ਸਮਿਆਂ ਦੇ ਵਿੱਚ ਉਹ ਹਿੰਦੂਆਂ ਦੀਆਂ ਬੱਚੀਆਂ ਨੂੰ ਉਹ ਉਦੋਂ ਮੁਗਲ ਰਾਜ ਦੇ ਵੇਲੇ ਪਠਾਣਾ ਕੋਲੋਂ ਛੁਡਾ ਕੇ ਘਰੋਂ ਘਰੀ ਪਹੁੰਚਾਉਂਦੇ ਰਹੇ ਆ। ਹੁਣ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸ਼ਹੀਦੀ ਦਿੱਤੀ ਆ, ਸੋ ਕਈ ਵਾਰੀ ਸਾਡੇ ਪ੍ਰਚਾਰਕ ਵੀ ਆਮ ਗੁਰਦੁਆਰਿਆਂ ਦੇ ਵਿੱਚ ਇਸ ਗੱਲ ਨੂੰ ਇਸ ਤਰ੍ਹਾਂ ਲੈਂਦੇ ਕਿ ਗੁਰੂ ਸਾਹਿਬ ਨੇ ਹਿੰਦੂ ਧਰਮ ਦੀ ਰੱਖਿਆ ਕੀਤੀ ਜੀ, ਹਿੰਦੂਆਂ ਦੇ ਹਿੰਦੂ ਧਰਮ ਬਚਾਇਆ। ਇਹ ਗੱਲ ਬਿਲਕੁਲ ਗਲਤ ਆ। ਇਹ ਸਿੱਖਾਂ ਨੇ ਕੋਈ ਠੇਕਾ ਨਹੀਂ ਕਿਸੇ ਇੱਕ ਧਰਮ ਦਾ ਲਿਆ ਹੋਇਆ। ਗੱਲ ਇਹ ਆ ਕਿ ਗੁਰੂ ਸਾਹਿਬ ਨੇ ਜਿਹੜੀ ਸ਼ਹੀਦੀ ਦਿੱਤੀ ਆ ਉਹ ਇਨਸਾਨੀਅਤ ਦੇ ਹੱਕ ਵਿੱਚ ਜ਼ੁਲਮ ਦੇ ਖਿਲਾਫ ਦਿੱਤੀ ਆ। ਉਸ ਵੇਲੇ ਮੈਂ ਸਮਝਦਾ ਜੇ ਮੁਸਲਮਾਨ ਵੀ ਗੁਰੂ ਸਾਹਿਬ ਪਾਸ ਆਉਂਦੇ, ਜੇ ਹਿੰਦੂ ਉਹਨਾਂ ਤੇ ਤਸ਼ੱਦਦ ਕਰ ਰਹੇ ਹੁੰਦੇ ਤੇ ਗੁਰੂ ਸਾਹਿਬ ਨੇ ਮੁਸਲਮਾਨਾਂ ਦੀ ਵੀ ਬਾਹ ਫੜਨੀ ਸੀ ਜੀ। ਸੋ ਸਾਨੂੰ ਜਿਹੜਾ ਸਿੱਖ ਧਰਮ ਦੇ ਵਿੱਚ ਸਿੱਖਿਆ ਸਾਡੇ ਗੁਰੂ ਸਾਹਿਬਾਨ ਤੋਂ, ਹਿਸਟਰੀ ਤੋਂ ਸਾਨੂੰ ਸੇਧ ਮਿਲਦੀ ਆ, ਉਹ ਹੈਗੀ ਜ਼ੁਲਮ ਦੇ ਖਿਲਾਫ ਤੁਸੀਂ ਲੜਨਾ, ਮਜ਼ਲੂਮ ਦੀ ਰੱਖਿਆ ਕਰਨੀ। ਸੋ ਉਹ ਜਿਹੜੀ ਗੁੜਤੀ ਆ ਉਸੇ ਦੇ ਮੱਦੇ ਨਜ਼ਰ ਜਦੋਂ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਨੇ ਸਿੰਘਾਂ ਨੂੰ ਨਿਰਦੇਸ਼ ਦਿੱਤੇ ਕਿ ਜਦੋਂ ਇਹਨਾਂ ਨੇ ਹਿੰਦੂ ਤਵੀ ਗੁੰਡਿਆਂ ਨੇ ਕਿਹਾ ਕਿ ਅਸੀਂ ਮੁਸਲਮਾਨਾਂ ਦੀਆਂ ਕਸ਼ਮੀਰੀ ਬੱਚੀਆਂ ਨੂੰ ਮੈਰਿਜ ਕਰਾਂਗੇ ਜਾਂ ਉਹਨਾਂ ਨੂੰ ਹਰਾਸਮੈਂਟ ਦੇਣ ਦੀਆਂ ਜਿਹੜੀਆਂ ਵਾਰਨਿੰਗਾਂ, ਥ੍ਰੈਟਿੰਗ ਜਿਹੜੀਆਂ ਸ਼ੁਰੂ ਹੋਈਆਂ ਜੀ, ਤਾਂ ਫਿਰ ਜਥੇਦਾਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਸਿੰਘਾਂ ਨੇ ਕਿਹਾ ਵੀ ਅਸੀਂ ਤੁਹਾਡੇ, ਉਹਨਾਂ ਨੇ ਸੋਸ਼ਲ ਮੀਡੀਆ ਦੇ ਨੰਬਰ ਛੱਡ ਦਿੱਤੇ ਕਿ ਭਾਈ ਅਸੀਂ ਤੁਹਾਡੇ ਵਾਸਤੇ ਖੜੇ ਆ। ਔਰ ਹੋਇਆ ਕੀ ਫਲਸਰੂਪ, ਉਹਨਾਂ ਬੱਚੀਆਂ ਦੀਆਂ ਟਿਕਟਾਂ ਸਿੰਘਾਂ ਨੇ ਆਪਣੇ ਪਾਕਟ ਮਨੀ ਦੇ ਵਿੱਚੋਂ ਬਾਏ ਕਰਕੇ ਬਾਈ 에ਅਰ
ਉਹ ਘਰ ਘਰ ਪਹੁੰਚਾ ਕੇ ਆਉਂਦੀਆਂ। ਸੋ ਇਹ ਸਾਨੂੰ ਸਾਡੀ ਗੁੜਤੀ ਜਿਹੜੀ ਆ ਸਾਡੇ ਉਹ ਸਿੱਖ ਧਰਮ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਤੋਂ, ਸਾਡੇ ਇਤਿਹਾਸ ਤੋਂ ਮਿਲਦੀ ਆ। ਸੋ ਮੈਂ ਸਮਝਦਾ ਚਾਹੇ ਉਹ ਹੂਸਟਨ ਦੀ ਰੈਲੀ ਹੋਵੇ, ਗੱਲ ਜਿਹੜੀ ਪੇਨ ਅੱਜ ਉਹ ਦਰਦ ਚੱਲ ਰਹੇ ਕਸ਼ਮੀਰ ਦੇ ਜਿਹੜੇ ਮੁਸਲਮਾਨ ਭੈਣ ਭਰਾ, ਉਹ ਪੇਨ ਅਸੀਂ ਵੀ ਮਹਿਸੂਸ ਕਰਦੇ ਹਾਂ ਕਿ 1984 ਦੇ ਵਿੱਚ ਦਿੱਲੀ ਦੇ ਵਿੱਚ ਸਿੱਖ ਜੈਨੋਸਾਈਡ ਜਿਹੜੀ ਆ ਹੋਈ, ਸਾਡੀਆਂ ਬੱਚੀਆਂ ਨਾਲ ਰੇਪ ਹੋਏ, ਗਲਾਂ ਦੇ ਵਿੱਚ ਟਾਇਰ ਪਾ ਕੇ ਸਾਡੇ ਬਜ਼ੁਰਗਾਂ ਨੂੰ ਸਾੜਿਆ ਗਿਆ, ਸਾਡੀਆਂ ਪ੍ਰਾਪਰਟੀਆਂ ਲੁੱਟ ਲਈਆਂ ਗਈਆਂ। ਸੋ ਮੈਂ ਸਮਝਦਾ ਜਿਵੇਂ ਹੁਣ ਨਰਿੰਦਰ ਮੋਦੀ ਜਿਹੜਾ ਭਾਰਤੀ ਪ੍ਰਾਈਮ ਮਿਨਿਸਟਰ ਆ, ਇੱਕ ਗੁਜਰਾਤ ਦੇ ਵਿੱਚ ਤੱਲੀ ਆ ਜਿਹੜੀ ਕਿ ਪਥਰੀਲੀ ਸੀਗੀ। ਉਸ ਵੇਲੇ ਜਿਹੜੇ ਪਾਕਿਸਤਾਨ ਤੋਂ ਜਿਹੜੇ ਸਿੱਖ ਆਏ ਸੀ, ਉਹਨਾਂ ਨੇ ਉਸ ਤੱਲੀ ਨੂੰ ਆਬਾਦ ਕਰ ਦਿੱਤਾ ਜਿੱਥੇ ਅੱਜ ਵੱਡੀ ਤਾਦਾਦ ਵਿੱਚ ਕਪਾਹ ਪੈਦਾ ਹੁੰਦੀ ਆ, ਤੇ ਉਹ ਤੱਲੀ ਜਿਹੜੀ ਆ ਆਬਾਦ ਹੋ ਗਈ। ਔਰ ਉਸ ਤੋਂ ਬਾਅਦ ਇਹਨਾਂ ਚੀਫ ਮਿਨਿਸਟਰ ਹੁੰਦਿਆਂ ਹੋਇਆ ਇਹ ਨਿਰਦੇਸ਼ ਦਿੱਤੇ ਕਿ ਜਿਹੜੇ ਸਿੱਖ ਉਹ ਸਟੇਟ ਛੱਡ ਕੇ ਪੰਜਾਬ ਚਲੇ ਜਾਣ ਜੀ। ਸੋ ਕਿਸਾਨਾਂ ਦੇ, ਸਿੱਖ ਕਿਸਾਨਾਂ ਦੇ ਉਜਾੜੇ ਦੀ ਗੱਲ ਹੋਈ ਆ। ਸੋ ਮੈਂ ਸਮਝਦਾ ਉਹ ਕਿਤੇ ਵੀ ਕੁੱਲ ਦੁਨੀਆ ਦੇ ਵਿੱਚ ਜਿੱਥੇ ਵੀ ਕੋਈ ਆਫਤਾਂ ਆਉਂਦੀਆਂ, ਜਿਹੜਾ ਸਾਡੀ ਗੁੜਤੀ ਭਾਈ ਕਨ੍ਹਈਆ ਜੀ ਦਾ ਜਿਹੜਾ ਹਿਸਟਰੀ, ਜਿਹੜਾ ਇਤਿਹਾਸ ਪੜ੍ਹ ਲਓ ਕਿ ਗੁਰੂ ਸਾਹਿਬ ਵੇਲੇ ਉਹਨਾਂ ਨੇ ਪਾਣੀ ਦੀ ਮਸ਼ਕ, ਫਿਰ ਗੁਰੂ ਸਾਹਿਬ ਨੇ ਉਹਨਾਂ ਨੂੰ ਮੱਲ੍ਹ ਪੱਟੀ ਦੀ ਵੀ ਜਿਹੜੀ ਸੇਵਾ ਸੌਂਪੀ। ਔਰ ਇਹ ਸਾਰੀਆਂ ਜਿਹੜੀਆਂ ਜੁਗਤੀਆਂ, ਸਾਰੇ ਇਹ ਜਿਹੜਾ ਇਤਿਹਾਸ ਹਿਸਟਰੀ ਤੋਂ ਸੇਧ, ਉਹ ਸਾਡੇ ਖੂਨ ਦੇ ਵਿੱਚ ਆ, ਸਿੱਖਾਂ ਦੇ ਵਿੱਚ ਵੀ ਮਜਲੂਮ ਦੇ ਹੱਕ ਦੇ ਵਿੱਚ ਖੜਨਾ, ਜ਼ੁਲਮ ਦੇ ਖਿਲਾਫ ਲੜਨਾ। ਸੋ ਇਹ ਕਾਰਨ ਆ ਕਿ ਅਸੀਂ ਉਹ ਪ੍ਰੋਟੈਸਟ, ਉਹ ਪੇਨ ਮਹਿਸੂਸ ਕਰਦੇ ਹਾਂ। ਔਰ ਅਸੀਂ ਕਸ਼ਮੀਰੀਆਂ ਦੇ ਨਾਲ ਜਿੱਥੇ ਖੜੋਤੇ ਹੋਏ, ਉੱਥੇ ਅਸੀਂ ਆਪਣੇ ਪੰਜਾਬ ਦੀ ਆਜ਼ਾਦੀ ਦੀ ਵੀ ਜਿਹੜੀ ਲੜਾਈ ਲੜ ਰਹੇ ਹਾਂ ਜੀ। ਜਗਦੀਪ ਸਿੰਘ ਜੀ, ਗੱਲ ਕਰੀਏ ਜਿੱਥੇ ਜਿਹੜੇ ਮਤਲਬ ਸਿੱਖ ਏਜੰਡੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਸਿੱਖ ਡਿਮਾਂਡ ਕਰਦੇ ਆ, ਬਾਹਰਲੇ ਮੁਲਕਾਂ ਦੇ ਵਿੱਚ ਪ੍ਰੋਟੈਸਟ ਹੋ ਰਹੇ ਆ, ਤੇ ਨਾਲ ਦੀ ਨਾਲ ਜਿਹੜੇ ਮੋਦੀ ਗਵਰਨਮੈਂਟ ਦੇ ਕਲੇਮਸ ਹੈਗੇ ਆ ਉਹਨਾਂ ਦੀ, ਇਹਨਾਂ ਨੂੰ ਜਦੋਂ ਅਸੀਂ ਆਪਸ ਦੇ ਵਿੱਚ ਕੰਟਰਾਸਟ ਦੇ ਤੌਰ ਤੇ ਰੱਖ ਕੇ ਦੇਖਦੇ ਹਾਂ, ਹੁਣ ਪਿਛਲੇ ਦਿਨਾਂ ਦੇ ਵਿੱਚ ਇਹ ਸਾਰੇ ਦੌਰੇ ਤੋਂ ਪਹਿਲਾਂ ਮੋਦੀ ਸਰਕਾਰ ਵੱਲੋਂ ਬਲੈਕਲਿਸਟ ਦਾ, ਸਿੱਖ ਬਲੈਕਲਿਸਟ ਦਾ ਜਿਹੜਾ ਹੈ ਉਹ ਨਾਅਰਾ ਦਿੱਤਾ ਗਿਆ ਕਿ ਜੀ ਅਸੀਂ ਖਤਮ ਕਰ ਦਿੱਤੀ ਹੈ, 314 ਨਾਂ ਸੀ ਹੁਣ 312 ਕੱਢ ਦਿੱਤੇ ਆ ਤੇ 2 ਰਹਿ ਗਏ ਆ। ਮਤਲਬ ਇਹ ਜਿਹੜਾ ਕਲੇਮ ਸੀ ਇੱਥੇ ਆਉਣ ਤੋਂ ਪਹਿਲਾਂ ਹੋਇਆ, ਤੇ ਫਿਰ ਇਹਦਾ ਜਿਹੜਾ ਫੋਲੋ ਅਪ ਵੀ ਸਾਨੂੰ ਇਸ ਸਮੇਂ ਦੇ ਵਿੱਚ ਨਜ਼ਰ ਆਇਆ। ਕਿਵੇਂ ਦੇਖਦੇ ਹੋ ਜਿਹੜੇ ਇਦਾਂ ਦੇ ਜਿਹੜੇ ਦਾਅਵੇ ਆ ਸਰਕਾਰ ਵੱਲੋਂ ਕੀਤੇ ਜਾਂਦੇ ਆ? ਦੇਖੋ, ਆਬਵੀਅਸਲੀ ਜਦੋਂ ਤੇ ਉਹਨਾਂ ਨੇ ਕਿਹਾ ਜੀ ਬਲੈਕ ਲਿਸਟ, ਉਹਨਾਂ ਨੇ ਪਹਿਲਾਂ ਬਹੁਤ ਵਾਰ ਖਤਮ ਕੀਤੀ ਆ। ਇਹ ਜਿਹੜਾ ਐਲਾਨ ਕਰ ਦੇਣਾ ਬਲੈਕ ਲਿਸਟ ਖਤਮ ਹੋ ਗਈ ਆ ਜਾਂ ਨਾਂ ਕੱਢ ਦਿੱਤੇ ਗਏ ਨੇ, ਪਹਿਲੀ ਗੱਲ ਤਾਂ ਕਿਸੇ ਨੂੰ ਪਤਾ ਹੀ ਨਹੀਂ ਨਾਂ ਹੈ ਕਿਹੜੇ ਨੇ, ਨਾ ਕਦੇ ਦੱਸਿਆ ਗਿਆ ਵੀ ਨਾਂ ਕੱਢੇ ਕਿਹੜੇ ਨੇ। ਪਲੱਸ ਉਹਨਾਂ ਨੇ ਸਿੱਖ ਕਮਿਊਨਿਟੀ ਨੂੰ ਵਰਗਲਾਉਣ ਵਾਸਤੇ ਆ ਸਟੇਟਮੈਂਟ ਪਹਿਲਾਂ ਜਾਰੀ ਕੀਤੀ ਸੀ। ਤੇ ਤੁਸੀਂ ਦੇਖੋ ਵੀ ਅਮਰੀਕਾ ਦੀਆਂ 52 ਸਟੇਟਾਂ ਨੇ, ਮੋਦੀ ਨੂੰ 52 ਸਿੱਖ ਨਹੀਂ ਮਿਲੇ ਜਿਹੜੇ ਉਹਦੇ ਨਾਲ ਖੜ ਸਕਣ। 15 ਤੋਂ 20 ਬੰਦੇ ਸੀਗੇ, ਤੇ ਜਿਹੜੇ ਕਿ ਪ੍ਰੋਮੀਨੈਂਟ ਇੰਡੀਅਨ ਸਾਈਡ ਵਾਲੇ ਬੰਦੇ ਵਾਸ਼ਿੰਗਟਨ DC 'ਚ ਬੈਠੇ ਨੇ ਜਾਂ ਨਿਊਯਾਰਕ 'ਚ ਬੈਠੇ ਨੇ, ਉਹ ਵੀ ਕੰਨੀ ਕਤਰਾ ਗਏ ਮੋਦੀ ਦੇ ਨਾਲ ਖੜਨ ਤੋਂ, ਵੀ ਇਸ ਤੋਂ ਬਾਅਦ ਕਮਿਊਨਿਟੀ ਦੇ ਵਿੱਚ ਸਾਡਾ ਵਿਰੋਧ ਹੋਣਾ ਵੀ ਅਸੀਂ ਨਾ ਜਾਈਏ, ਜਿਹੜੇ ਕਿ ਖੁੱਲ੍ਹੇਆਮ ਪ੍ਰੋ ਇੰਡੀਅਨਸ ਨੇ। ਸੋ ਇਹ ਜੇ ਉੱਥੇ 15-20 ਸਿੱਖ ਗਏ ਨੇ, ਉਹ 'ਚ ਦੇਖਣ ਵਾਲੀ ਇਹ ਗੱਲ ਆ ਵੀ 52 ਸਟੇਟਾਂ 'ਚੋਂ 52 ਬੰਦੇ ਸਰਕਾਰ ਨੂੰ ਨਹੀਂ ਮਿਲੇ ਜਿਹੜੇ ਕਿ ਮੋਦੀ ਦੇ ਨਾਲ ਖੜ ਸਕਣ। ਤੇ ਬਾਕੀ ਜਿਹੜੀਆਂ ਇਦਾਂ ਦੀਆਂ ਸਟੇਟਮੈਂਟਾਂ ਆਉਂਦੀਆਂ ਨੇ, ਇਹਨਾਂ ਸਟੇਟਮੈਂਟਾਂ ਦਾ ਕੋਈ ਆਧਾਰ ਨਹੀਂ, ਕਿਉਂਕਿ ਇਹਨਾਂ ਦੀਆਂ ਆਪਣੀਆਂ ਸਟੇਟਮੈਂਟਾਂ 'ਚ ਕੋਈ ਇਹਨਾਂ 'ਚ ਕੋਈ ਸੋਲੀਡੈਰਿਟੀ, ਕੋਈ ਆਪਣਾ ਸੋਲਿਡ ਚੀਜ਼ ਕੁਝ ਵੀ ਨਹੀਂ ਹੁੰਦੀ ਵੀ ਕਿਸ ਬੇਸ ਤੇ ਕਹਿ ਰਹੇ ਨੇ, ਕਿਸ ਪ੍ਰੂਫ ਨਾਲ ਕਹਿ ਰਹੇ ਨੇ, ਜਾਂ ਕਿਹਨਾਂ ਦੇ ਨਾਂ ਕੱਢੇ ਗਏ ਨੇ। ਸੋ ਇਹਨਾਂ ਦੀਆਂ ਸਟੇਟਮੈਂਟਾਂ ਜਿਹੜੀਆਂ ਉਹ ਸਿਰਫ ਕੁਝ ਸਮੇਂ ਲਈ ਹੁੰਦੀਆਂ ਨੇ ਤਾਂ ਕਿ ਲੋਕਾਂ ਨੂੰ ਮੁੱਦੇ ਤੋਂ ਹਟਾਇਆ ਜਾਵੇ, ਲੋਕਾਂ ਨੂੰ ਆਪਣੇ ਨਾਲ ਜੋੜਿਆ ਜਾਵੇ। ਪਰ ਕੌਮ ਭਲੀ ਭਾਤ ਜਾਣਦੀ ਆ, ਜਿੱਦਾਂ ਹਿੰਮਤ ਸਿੰਘ ਨੇ ਕਿਹਾ ਆ ਵੀ ਕੌਮ ਨੂੰ, ਜਿੱਦਾਂ ਇਹਦਾ ਪਹਿਲਾ ਸਵਾਲ ਸੀਗਾ ਵੀ ਪਹਿਲਾਂ ਕਸ਼ਮੀਰੀ ਪੰਡਤ ਸੀ ਜਿਹੜੇ ਸਿੱਖਾਂ ਕੋਲ ਆਏ ਸੀ, ਤੇ ਹੁਣ ਕਸ਼ਮੀਰੀ ਮੁਸਲਮਾਨ ਆ। ਪਹਿਲਾਂ ਪੰਡਤ ਸੀ ਤੇ ਹੁਣ ਮੁਸਲਮਾਨ ਆ। ਸੋ ਰੌਲਾ ਧਰਮ ਦਾ ਨਹੀਂ, ਰੌਲਾ ਮਜ਼ਲੂਮ ਦਾ ਆ ਵੀ ਨੀਡ ਕਿਹਨੂੰ ਆ, ਮਰ ਕੌਣ ਰਿਹਾ। ਤੇ ਸਿੱਖ ਨੇ ਹਮੇਸ਼ਾ ਹੀ ਸਿੱਖ ਉਹਦੇ ਨਾਲ ਖੜਿਆ ਜਿਹੜਾ ਮਜ਼ਲੂਮ ਆ। ਤੇ ਜਿਹੜੀ ਧਿਰ ਮਾਰਨ ਵਾਲੀ ਹੁੰਦੀ ਆ, ਉਹ ਭਾਵੇਂ ਔਰੰਗਜ਼ੇਬ ਹੋਵੇ, ਭਾਵੇਂ ਮੋਦੀ ਸਰਕਾਰ, ਭਾਰਤ ਸਰਕਾਰ ਹੋਵੇ, ਕੋਈ ਵੀ ਹੋਵੇ, ਸਿੱਖ ਹਮੇਸ਼ਾ ਜਿਹੜੇ ਨੇ ਉਹਨਾਂ ਦੇ ਖਿਲਾਫ ਖੜ ਜਾਂਦੇ। ਇੱਕ ਚੀਜ਼ ਨਾ, ਜਿਵੇਂ ਬਲੈਕ ਲਿਸਟ ਦੀ ਗੱਲ, ਹੁਣ ਤੁਸੀਂ ਦੇਖੋ ਜਦੋਂ ਇਹਨਾਂ ਨੇ ਵਿਜ਼ਿਟ ਕਰਨਾ ਹੁੰਦਾ ਕਿਸੇ ਬਾਹਰਲੀ ਕੰਟਰੀ ਦੇ ਵਿੱਚ, ਇਹ ਛੋਛੇ ਆ, ਮਤਲਬ ਇਹ 1984 ਦਾ ਮਸਲਾ ਉਠਾ ਲੈਣਾ ਤੇ ਸਿੱਖਾਂ ਦੀ ਮਤਲਬ ਉਹ ਸੰਮਤੀ ਲੈਣ ਵਾਸਤੇ ਇੱਕ ਸਿੱਖਾਂ ਦੇ ਵਿੱਚ, ਦੇਖੋ ਜਿਨ੍ਹਾਂ ਦੀਆਂ ਬਲੈਕ ਲਿਸਟਾਂ ਬਣਾਈਆਂ ਕਿਤੇ ਉਹਨਾਂ ਨੂੰ ਪੁੱਛ ਲਓ,
ਹੁਣ ਗਜਿੰਦਰ ਸਿੰਘ ਦਲ ਖਾਲਸਾ ਵਾਲੇ ਉਹਨਾਂ ਦੀ ਸਟੇਟਮੈਂਟ ਆਪਾਂ ਨੇ ਪੜ੍ਹੀ ਆ ਜੀ। ਉਹ ਕਹਿੰਦੇ ਬਲੈਕ ਲਿਸਟ ਜਿਹੜੀ ਇਹਨਾਂ ਨੇ ਹੁਣ ਕਹਿੰਦੇ ਵੀ ਅਸੀਂ ਕੱਢ ਦਿੱਤੇ ਨਾ, ਅਸੀਂ ਜੁੱਤੀ ਦੀ ਨੋਕ ਤੇ ਰੱਖਦੇ ਆ ਇਹਨੂੰ, ਕਦੇ ਮੰਗ ਹੀ ਨਹੀਂ ਕੀਤੀ ਉਹਨਾਂ ਨੇ। ਗੱਲ ਤਾਂ ਆਜ਼ਾਦੀ ਦੀ ਆ, ਕਿਉਂਕਿ ਉਹ ਲਿਸਟਾਂ ਵੀ ਬਣਾਉਣ ਵਾਲੇ ਉਹ ਤੇ ਕੱਟਣ ਵਾਲੇ ਵੀ ਉਹ। ਤੇ ਹੁਣ ਜਦੋਂ 1984 ਦੇ ਜਿਹੜੇ ਕਾਤਲ ਅੱਜ ਵੀ ਤੁਰੇ ਫਿਰਦੇ ਆ ਜੀ, ਪੁਸ਼ਤ ਪਨਾਹੀ ਜਿਹੜੀ ਸਰਕਾਰ ਉਹਨਾਂ ਨੂੰ ਦਿੰਦੀ ਆ, ਤੇ ਉਹ ਲੋਕ ਜਦੋਂ 1984 ਦੀ ਗੱਲ ਆਉਂਦੀ ਆ ਇਲੈਕਸ਼ਨਾਂ ਵੇਲੇ ਹੁੰਦੀ ਆ, ਜਦੋਂ ਭਾਰਤ ਵਿੱਚ ਸਿੱਖਾਂ ਦੀਆਂ ਵੋਟਾਂ ਬਟੋਰਨੀਆਂ, ਤਾਂ ਉਹ ਪਾਰਟੀ ਚਾਹੇ ਕਾਂਗਰਸ ਹੋਵੇ, ਅਕਾਲੀ ਦਲ ਹੋਵੇ, ਚਾਹੇ ਬੀਜੇਪੀ ਹੋਵੇ, ਇਹ ਸਿਰਫ ਇਹਨਾਂ ਦੇ ਚੁਣਾਵੀ ਜਿਹੜੇ ਸਟੰਟ ਆ। ਜਾਂ ਇਹਨਾਂ ਨੇ ਹੁਣ ਅਮਰੀਕਾ ਦੇ ਵਿੱਚ ਵਿਜ਼ਿਟ ਕੀਤਾ, ਕੁਝ ਜਿਹੜੇ ਬਕਾਊ ਕਿਸਮ ਦੇ ਲੋਕਾਂ ਨੂੰ ਇੱਕ ਜਿਵੇਂ ਬੁਰਕੀ ਪਾਉਣ ਵਾਲੀ ਗੱਲ ਮੈਂ ਸਮਝਦਾ, ਪਰ ਗੱਲ ਇਹ ਆ ਉਹੀ ਲੋਕ ਇਹਨਾਂ ਦੇ ਲੋਕ ਹੀ ਵੈਲਕਮ ਕਰਨ ਵਾਲੇ ਆ ਤੇ ਆਪ ਹੀ ਕੱਢਣ ਵਾਲੇ, ਆਪ ਹੀ ਪਾਉਣ ਵਾਲੇ। ਸੋ ਸਾਨੂੰ ਇਹਨਾਂ ਗੱਲਾਂ ਦੇ ਨਾਲ ਕੋਈ ਲੈਣ ਦੇਣ ਨਹੀਂ ਆ। ਮੈਂ ਸਮਝਦਾ ਗੱਲ ਜਿਹੜੀ ਆ ਉਹ ਆਜ਼ਾਦੀ ਤੇ ਜਾ ਕੇ ਮੁੱਕਣੀ ਆ। ਸੋ ਇਹ ਬਲੈਕ ਲਿਸਟਾਂ ਲੁਸਟਾਂ ਜਿਹੜੀਆਂ ਇਹ ਬਹੁਤ ਦੂਰ ਦੀ ਗੱਲ ਰਹਿ ਗਈ ਆ। ਸੋ ਇਹਨਾਂ ਨੂੰ ਸਿੱਖ ਨੇ ਕਦੇ ਡਿਮਾਂਡ ਨਹੀਂ ਕੀਤਾ। ਪਰ ਹਿੰਮਤ ਸਿੰਘ ਜੀ, ਜਿੱਦਾਂ ਟੋਟਲ ਸਿਨੈਰੀਓ ਜਿਹੜਾ ਦੇਖਦੇ ਆ ਆਪਾਂ, ਮੋਦੀ ਦੇ ਨਾਲ ਉਹਦਾ 30-35 ਹਜ਼ਾਰ ਬੰਦੇ ਦਾ ਸਟੇਡੀਅਮ 'ਚ ਆਉਣਾ, ਜਾਂ ਬਿਲ ਐਂਡ ਮਲਿੰਡਾ ਫਾਊਂਡੇਸ਼ਨ ਵੱਲੋਂ ਉਹਨੂੰ ਬਾਥਰੂਮ ਬਣਾਉਣ ਕਰਕੇ ਅਵਾਰਡ ਦੇਣਾ। ਦੇਖੋ, ਜਿਹੜਾ ਸ਼ਾਸਕ ਹੁੰਦਾ, ਜਿਹੜਾ ਰਾਜਾ ਹੁੰਦਾ, ਉਹਨੂੰ ਜਦੋਂ ਪਾਵਰ 'ਚ ਹੁੰਦਾ, ਪਾਵਰ ਦਾ ਨਸ਼ਾ ਹੁੰਦਾ, ਉਹਨੂੰ ਲੱਗਦਾ ਹੁੰਦਾ ਵੀ ਮੈਂ ਆਈ ਵਿਲ ਗੈਟ ਅਵੇ, ਜੋ ਮੈਂ ਕ੍ਰਾਈਮ ਕਰਦਾ ਆਈ ਵਿਲ ਗੈਟ ਅਵੇ। ਆਟਮਨ ਅੰਪਾਇਰ ਨੂੰ ਸੀਗਾ ਵੀ ਮੇਰਾ ਕਿਹੜਾ ਕਿਸੇ ਨੂੰ ਪਤਾ ਲੱਗਣਾ, ਹਨਾ। ਮੈਂ ਅਰਮੀਨੀਅਨਸ ਦੀ ਉਹਨਾਂ ਨੇ ਜੈਨੋਸਾਈਡ ਕੀਤੀ ਹੈ, ਹਨਾ, ਮਿਲੀਅਨਸ ਆਫ ਬੰਦੇ ਮਾਰੇ ਨੇ। ਪਰ ਦੁਨੀਆ 'ਚ ਅੱਜ ਉਹਨਾਂ ਨੂੰ ਕਿਸ ਤਰੀਕੇ ਨਾਲ ਨਜ਼ਰੀਏ ਨਾਲ ਲੋਕ ਦੇਖਦੇ ਆ, ਉਹ ਜਾਣਦੇ ਆ। ਹਿਟਲਰ ਸੀਗਾ ਪਾਵਰ 'ਚ, ਹਿਟਲਰ ਨੂੰ ਲੱਗਦਾ ਸੀ ਆਈ ਵਿਲ ਗੈਟ ਅਵੇ, ਨੋ ਵਨ ਕੈਨ ਟੱਚ ਮੀ, ਹਨਾ। ਤੇ ਅੱਜ ਜਿਹੜੀ ਉਹਨਾਂ ਦੇ ਦੁਨੀਆ ਦੇ ਵਿੱਚ ਉਹਨਾਂ ਦੀ ਦਿੱਖ ਆ, ਉਹ ਵੀ ਦੁਨੀਆ ਜਾਣਦੀ ਹੈ। ਸੋ ਅੱਜ ਮੋਦੀ ਇੰਡੀਅਨ ਸਰਕਾਰ ਆ, ਉਹਨਾਂ ਨੂੰ ਲੱਗਦਾ ਸੀ ਪਾਵਰਫੁਲ ਕੰਟਰੀ ਆ, ਅਸੀਂ ਜਿੰਨੀਆਂ ਮਰਜ਼ੀ ਕਸ਼ਮੀਰ 'ਚ ਜਾਤੀਆਂ ਕਰ ਦਈਏ ਜਾਂ ਪੰਜਾਬ 'ਚ ਜਾਤੀਆਂ ਕੀਤੀਆਂ ਨੇ, ਵੀ ਸਾਨੂੰ ਕੁਝ ਨਹੀਂ ਹੋ ਸਕਦਾ। ਸਮਾਂ ਤਾਂ ਹੁੰਦਾ ਜਦੋਂ ਪਾਵਰ ਹੁੰਦੀ ਆ, ਪਰ ਆਪਾਂ ਨੂੰ ਉਹਨਾਂ ਨੂੰ ਇਤਿਹਾਸ ਤੋਂ ਵੀ ਦੇਖਣਾ ਚਾਹੀਦਾ ਨਾ, ਵੀ ਕਦੇ ਵੀ ਜਿਹਨੇ ਜ਼ੁਲਮ ਕੀਤਾ ਆ ਉਹ ਕਦੇ ਵੀ ਮਤਲਬ ਉਹਦੇ ਹੱਥ ਜਿਹੜੇ ਹਮੇਸ਼ਾ ਖੂਨ ਨਾਲ ਰੰਗੇ ਦੁਨੀਆ ਨੇ ਦਿੱਤਾ, ਕਿਸੇ ਦੇ ਹੱਥ ਸਾਫ਼ ਨਹੀਂ ਹੋਏ। ਸੋ ਅੱਜ ਬਿਲ ਐਂਡ ਮਲਿੰਡਾ ਗੇਟਸ ਫਾਊਂਡੇਸ਼ਨ ਮੇਰੇ ਖਿਆਲ ਦੇ ਵਿੱਚ ਆਉਣ ਵਾਲੀਆਂ ਸਦੀਆਂ ਜਿਹੜੀਆਂ ਨੇ, ਆਉਣ ਵਾਲਾ ਵਕਤ ਜਿਹੜਾ ਆ, they will remember them as the one who assisted the genocide। ਜੀ, ਵੀ ਉਹ ਗੇਟਸ ਫਾਊਂਡੇਸ਼ਨ ਗਿਣੀ ਜਾਊਗੀ ਜਿਨ੍ਹਾਂ ਲੋਕਾਂ ਨੇ ਕਸ਼ਮੀਰ ਦੀ ਹੋਰ ਹੀ ਨਸਲਕੁਸ਼ੀ 'ਚ ਹਿੱਸਾ ਪਾਇਆ, ਜਿਨ੍ਹਾਂ ਨੇ ਜ਼ੁਲਮਾਂ 'ਚ ਆਪਣਾ ਸਾਥ ਦਿੱਤਾ। ਜੀ, ਜਿਵੇਂ ਤੁਸੀਂ ਵੀ ਡੈਲੀਗੇਸ਼ਨ ਦੀ ਜ਼ਿਕਰ ਕੀਤੀ ਹੈ ਵੀ 52 ਸਟੇਟਾਂ 'ਚੋਂ 52 ਬੰਦੇ ਨਹੀਂ ਲੱਭੇ, ਪਰ ਜੇ ਇਸੇ ਗੱਲ ਨੂੰ ਕਿਵੇਂ ਪ੍ਰਚਾਰਿਆ ਗਿਆ ਜਾਂ ਕਿਵੇਂ ਪ੍ਰਮੋਟ ਕੀਤਾ ਗਿਆ ਮੀਡੀਆ ਦੇ ਵਿੱਚ, ਦੋ ਨੁਕਤੇ ਸੀ ਉਹਦੇ ਵਿੱਚ। ਇੱਕ ਅਸੀਂ ਡਿਸਕਸ ਕੀਤਾ ਬਲੈਕ ਲਿਸਟ ਵਾਲਾ ਵੀ, ਸਿੱਖਾਂ ਦਾ ਜਿਹੜਾ ਡੈਲੀਗੇਸ਼ਨ ਸੀ ਉਹਨੇ ਮੋਦੀ ਦਾ ਧੰਨਵਾਦ ਕੀਤਾ ਕਿ ਤੁਸੀਂ ਬਲੈਕ ਲਿਸਟ ਜਿਹੜੀ ਆ ਖਤਮ ਕਰ ਦਿੱਤੀ ਆ। ਦੂਜੀ ਗੱਲ ਕੀਤੀ ਗਈ ਵੀ ਦਿੱਲੀ ਦਾ ਜਿਹੜਾ ਏਅਰਪੋਰਟ ਹੈ ਇੰਦਰਾ ਗਾਂਧੀ ਦੇ ਨਾਮ ਦੇ ਉੱਤੇ ਉਹਦਾ ਨਾਮ ਬਦਲ ਕੇ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਉੱਤੇ ਰੱਖ ਦਿੱਤਾ ਜਾਵੇ। ਸੋ ਕੀ ਇਹਦੇ ਤੇ ਜਿਹੜੀ ਸਰਕਾਰ ਦੀ ਨੀਤੀ ਹੈ, ਕੀ ਸਮਝਦੇ ਹੋ ਕਿ ਸਰਕਾਰ ਵੱਲੋਂ ਇਹ ਇਸ਼ੂਜ਼ ਜਿਹੜੇ ਨੇ ਉਹ ਸਿੱਖਾਂ ਦੀਆਂ ਵੋਟਾਂ ਲੈਣ ਦੇ ਲਈ ਕੀਤੇ ਜਾਂਦੇ ਨੇ, ਜਾਂ ਬਾਹਰਲੇ ਸਿੱਖਾਂ ਦਾ ਜਿਹੜੀ ਇਹ ਕੈਂਪੇਨ ਹੈ ਉਹਨੂੰ ਕਿਤੇ ਨਾ ਕਿਤੇ ਢਾਹ ਲਾਉਣ ਦੀ ਨੀਤੀ ਹੈ? ਕੀ ਸਮਝਦੇ ਹੋ ਇਸ ਸਰਕਾਰੀ ਨੀਤੀ ਬਾਰੇ ਇਸ ਵਾਰ? ਦੇਖੋ, ਸਰਕਾਰ ਦੀ ਨੀਤੀ ਉਹਨਾਂ ਦੀਆਂ ਆਪਣੀਆਂ, ਜਿਹੜੀ ਬੀਜੇਪੀ ਦੀ ਪਾਲਿਸੀ ਹੈ ਸ਼ਾਇਦ ਉਹਦੀ ਕਾਂਗਰਸ ਨਾਲ ਉਹਨਾਂ ਦੀ ਨਹੀਂ ਬਣਦੀ, ਤੇ ਉਹ ਇੰਦਰਾ ਗਾਂਧੀ ਦਾ ਨਾਂ ਚੇਂਜ ਕਰਕੇ ਗੁਰੂ ਨਾਨਕ ਪਾਤਸ਼ਾਹ ਰੱਖ ਦੇਣਾ ਚਾਹੁੰਦੇ ਆ, ਜਿਹਨੂੰ ਕਿ ਆਮ ਸਿੱਖ ਅਸੈਪਟ ਕਰੂਗਾ ਵੀ ਭਾਈ ਹੋਣਾ ਚਾਹੀਦਾ, ਹੈ ਨਾ। ਪਰ ਐਜ਼ ਅ ਪ੍ਰੋ ਖਾਲਿਸਤਾਨ ਸਿੱਖ ਜਿਹੜੇ ਨੇ ਸਾਡੇ ਵਰਗੇ, ਜਦੋਂ ਸਾਨੂੰ ਪਤਾ ਵੀ ਉਹ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਸਿੱਖ ਨੂੰ ਸਿੱਖ ਹੀ ਨਹੀਂ ਮੰਨਦਾ, ਜਦੋਂ ਉਹ ਸਿੱਖ ਨੂੰ ਹਿੰਦੂ ਦੱਸਦਾ ਆ ਨਾ, ਸੋ ਉੱਥੇ ਨਾਂ ਚੇਂਜ ਕਰਕੇ ਏਅਰਪੋਰਟ ਦਾ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਰੱਖ ਦੇਣਾ ਐਜ਼ ਅ ਪ੍ਰੋ ਖਾਲਿਸਤਾਨੀ ਸਿੱਖ, ਮੇਰੇ ਖਿਆਲ 'ਚ ਸਾਡੀ ਸੋਚ ਦਾ, ਸਾਡੇ ਮਿਸ਼ਨ ਜਾਂ ਸਾਡੀ ਜਿਹੜੀ ਮੰਗ ਆ ਉਹਦੇ ਵਿੱਚ ਉਹਦਾ ਕੋਈ ਅਸਰ ਨਹੀਂ ਇਹਦੇ ਤੇ ਹੈਗਾ। ਨਹੀਂ, ਉਹਨਾਂ ਨੂੰ ਜਿਹੜੇ ਉਹ ਲੋਕ ਇੰਦਰਾ ਗਾਂਧੀ ਏਅਰਪੋਰਟ ਦਾ ਨਾਂ ਗੁਰੂ ਨਾਨਕ ਸਾਹਿਬ ਦੇ ਰੱਖਣ ਦੀ ਗੱਲ ਕਰਦੇ ਆ ਨਾ ਜੀ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਦੇਖੋ, ਤੁਸੀਂ ਮੰਗ ਕਰਦੇ ਪਏ, ਕਹਿੰਦੇ ਵੀ ਬਿਨ ਮੰਗੇ ਮੋਤੀ ਮਿਲੇ, ਮੰਗੇ ਮਿਲੇ ਨਾ ਭੀਖ। ਤੁਸੀਂ ਦੇਖੋ, ਇਮਰਾਨ ਖਾਨ ਸਾਹਿਬ ਜਿਹੜੇ ਵਜ਼ੀਰੇ ਆਜ਼ਮ ਪਾਕਿਸਤਾਨ ਦੇ ਆ, ਕਿ ਸਿੱਖਾਂ ਨੇ ਮੰਗ ਨਹੀਂ ਕੀਤੀ, ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਸਿੱਖ ਯੂਨੀਵਰਸਿਟੀ ਬਣਾਉਣ ਦਾ ਐਲਾਨ ਕਰ ਦਿੱਤਾ ਜੀ। ਔਰ ਸਿੱਖਾਂ ਦੀਆਂ ਅਰਦਾਸ ਜਿਹੜੇ ਆ, ਜਦੋਂ ਤੋਂ ਵੰਡ ਹੋਈ 47 ਦੀ, ਸਿੱਖ ਹਮੇਸ਼ਾ ਹੀ ਅਰਦਾਸ ਕਰਦਾ ਆਇਆ
ਵਿਛੜੇ ਗੁਰਧਾਮਾਂ ਦੀ ਸੇਵਾ ਸੰਭਾਲ ਤੇ ਦਾ ਦਾਨ ਜਿਹੜਾ ਖਾਲਸਾ ਜੀ ਨੂੰ, ਉਹ ਹਮੇਸ਼ਾ ਦੋਹੀ ਬੇਲੀ ਸਿੱਖ ਅਰਦਾਸ ਕਰਦਾ। ਸੋ ਉਸ ਕਰਤਾਰਪੁਰ ਕੋਰੀਡੋਰ ਲਾਂਘੇ ਦੀ ਜਿਹੜੀ ਉਹ ਵਜ਼ੀਰੇ ਆਜ਼ਮ ਨੇ ਉਹ ਵੀ ਐਲਾਨ ਕੀਤਾ ਜੀ। ਸੋ ਅੱਜ ਇਹ ਕਦੇ ਪੁਲਵਾਮਾ ਕਾਂਡ ਕਰਦੇ ਆ, ਸੋ ਇਹਨਾਂ ਦੇ ਹੱਥਕੰਡੇ ਜਿਹੜੇ ਆ ਬੀਜੇਪੀ ਦੇ ਆਰਐਸਐਸ ਦੇ, ਉਹ ਕਿਤੇ ਨਾ ਕਿਤੇ ਇਹ ਖੁਸ਼ ਨਹੀਂ ਹੈਗੇ ਅੰਦਰੋਂ ਵੀ ਇਹ ਕਰਤਾਰਪੁਰ ਕੋਰੀਡੋਰ ਲਾਂਘਾ ਕਿਵੇਂ ਖੁੱਲ ਗਿਆ। ਇਹਨਾਂ ਦੇ ਹੱਥਕੰਡੇ ਕੁਝ ਹੀ ਹਰਕਤਾਂ ਇਹ ਆ ਵੀ ਇਹ ਬੰਦ ਕਿਵੇਂ ਹੋ ਜਾਣ। ਸੋ ਮੈਂ ਸਮਝਦਾ ਬਈ ਇਹ ਲੋਕ ਜਿਹੜੇ ਮੰਗਾਂ ਕਰਦੇ ਪਏ ਆ, ਗੱਲ ਮੰਗਾਂ ਦੇ ਨਾਲ ਨਹੀਂ ਨਿਭਣੀ, ਗੱਲ ਹੱਕ ਲੈਣ ਦੀ ਗੱਲ ਆ। ਹੱਕ ਲੈਣ ਵਾਸਤੇ ਹੂਸਟਨ ਰੈਲੀ ਦੇ ਲਈ ਬਾਹਰ ਸਿੱਖ ਜੋ ਪ੍ਰੋਟੈਸਟ ਕਰ ਰਹੇ ਸਨ ਉਹ ਖੜੇ ਹਨ। ਗੱਲ ਮੈਂ ਬਾਰ-ਬਾਰ ਰਿਪੀਟ ਕਰਦਾ, ਗੱਲ ਆਜ਼ਾਦੀ ਦੀ ਆ। ਤੁਹਾਡੇ ਕੋਲ ਆਪਣਾ ਮੁਲਕ ਹੋਵੇ, ਤੁਸੀਂ ਜਿਹਦਾ ਮਰਜ਼ੀ ਨਾਂ ਰੱਖ ਦਿਓ, ਤੁਸੀਂ ਨਾਂ ਰੱਖੋ, 에ਅਰਪੋਰਟਾਂ ਦੇ ਨਾਂ ਰੱਖ ਦਿਓ। ਤੁਸੀਂ ਆਪਣੀ ਹਿਸਟਰੀ ਦੇ ਕਿੰਨੇ ਯੋਧੇ ਜਰਨੈਲ ਹੋਏ ਆ, ਬਾਬਾ ਬੰਦਾ ਸਿੰਘ ਬਹਾਦਰ, ਹਰੀ ਸਿੰਘ ਨਲੂਆ, ਹੋਰ ਕਿੰਨੇ ਪੰਜਾਬ ਨੂੰ ਬਿਲੋਂਗ ਕਰਦੇ ਯੋਧੇ ਜਿਹੜੇ ਆ, ਉਹਨਾਂ ਦੇ ਨਾਂ ਤੇ ਜੋ ਮਰਜ਼ੀ ਤੁਸੀਂ ਰੱਖੋ ਨਾਂ, ਉਹਨਾਂ ਦੇ ਨਾਂ ਤੇ ਵੱਡੀਆਂ ਵੱਡੀਆਂ ਇਮਾਰਤਾਂ ਬਣਾ ਦਿਓ, ਮਿਊਜ਼ੀਅਮ ਬਣਾ ਦਿਓ। ਪਰ ਅੱਜ ਜਦੋਂ ਤੁਹਾਡੀ 1984 ਦੇ ਵਿੱਚ ਅਟੈਕ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਹੋਇਆ, ਤੁਹਾਡੀ ਲਾਇਬ੍ਰੇਰੀ ਵੀ ਲੁੱਟ ਕੇ ਲੈ ਗਏ। ਕਿੱਥੇ ਗਿਆ ਉਸਮਾਨ ਰੈਫਰੈਂਸ ਲਾਇਬ੍ਰੇਰੀ ਦਾ? ਸੋ ਮੈਂ ਸਮਝਦਾ ਇਹ ਜਿਹੜੇ ਲੋਕ ਇਹਨਾਂ ਦੇ ਪੇੜ ਬੰਦੇ ਆ, ਸੋ ਇਹ ਐਦਾਂ ਦੀਆਂ ਡਿਮਾਂਡਾਂ ਜਿਹੀਆਂ ਕਰਕੇ ਸਿੱਖਾਂ ਦਾ ਧਿਆਨ ਬਣਾਉਣਾ ਚਾਹੁੰਦੇ ਆ। ਪਰ ਸਿੱਖ ਜਿਹੜੇ ਜਾਗ ਚੁੱਕੇ ਆ, ਮੈਂ ਸਮਝਦਾ ਬਈ ਇਸ ਵੇਲੇ ਕਿਸੇ ਵੀ ਕੰਟਰੀ ਦੇ ਵਿੱਚ, ਮੈਂ ਰਿਪੀਟ ਕਰਦਾ, ਚਾਹੇ ਲੰਡਨ ਐਲਾਨਨਾਮੇ ਦੀ ਗੱਲ ਕਰ ਲਓ, ਉੱਥੇ ਇਕੱਠ ਸਿੱਖਾਂ ਨੇ ਦਿਖਾ ਦਿੱਤਾ ਜੀ। ਉਹ ਕੋਈ ਵੀਕਡੇ ਦੇ ਵਿੱਚ ਕੀਤਾ ਹੋਇਆ ਇਕੱਠ ਸੀ, ਕੋਈ ਉਹ ਬਾਏ ਕਰਕੇ, ਜਿਵੇਂ ਮੋਦੀ ਜਾਂ ਇਹਨਾਂ ਦੀਆਂ ਹੋਰ ਪੋਲੀਟੀਕਲ ਪਾਰਟੀਆਂ ਪੰਜਾਬ ਦੇ ਵਿੱਚ 500-500 ਰੁਪਈਆ ਦੇ ਕੇ ਜਾਂ ਸ਼ਰਾਬ ਦੀਆਂ ਨਸ਼ੇ ਬੋਤਲਾਂ ਵਰਤਾ ਕੇ, ਉਹ ਉਸ ਤਰ੍ਹਾਂ ਦੇ ਇਕੱਠ ਨਹੀਂ ਸੀ। ਸੋ ਗੱਲ ਕਹਿਣ ਤੋਂ ਭਾਵ, ਜੇ ਅੱਜ ਵੀ ਮੋਦੀ ਹੂਸਟਨ ਦੇ ਵਿੱਚ ਇਕੱਠ ਕਰਦਾ ਜਾਂ ਉਹਦੇ ਲੌਬੀ ਕਰਦਾ, ਉਹ ਇੱਕ ਕੰਟਰੀ ਆ, ਉਹਨਾਂ ਕੋਲ ਆਪਣੇ ਫੰਡ ਵੱਡੇ ਵੱਡੇ ਫੰਡ ਆ ਜੀ। ਉਹ ਉਹਨਾਂ ਦੇ ਲਲਿਤ ਮੋਦੀ ਵਰਗੇ ਲੁੱਟ ਕੇ ਆ ਕੇ ਇੰਗਲੈਂਡ ਬਹਿ ਗਏ, ਵਿਜੇ ਮਾਲੀਆ ਵਰਗੇ ਲੁੱਟ ਕੇ ਆ ਕੇ ਇੰਗਲੈਂਡ ਬਹਿ ਗਏ। ਸੋ ਮੈਂ ਸਮਝਦਾ ਸਾਨੂੰ ਕਿਸੇ ਗੱਲ ਦੀ ਘਬਰਾਹਟ ਨਹੀਂ। ਸੋ ਸਾਡੀ ਜਿਹੜੀ ਉਹ ਨਿਸ਼ਾਨਾ ਆ ਉਹ ਕਲੀਅਰ ਆ ਜੀ, ਆਜ਼ਾਦੀ ਨਾਲ ਗੱਲ ਬਣਨੀ ਜੀ। ਤੇ ਨਾਲ ਦੀ ਨਾਲ ਜੇ ਜਿਵੇਂ ਤੁਸੀਂ ਇਮਰਾਨ ਖਾਨ ਹੋਰਾਂ ਦਾ ਜ਼ਿਕਰ ਕੀਤਾ, ਉਹ ਵੀ ਇਸ ਵਕਤ ਇੱਥੇ ਅਮਰੀਕਾ ਦੇ ਵਿੱਚ ਮੌਜੂਦ ਨੇ, ਨਿਊਯਾਰਕ ਦੀ ਧਰਤੀ ਤੇ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਇਜਲਾਸ ਦੇ ਲਈ। ਪਿਛਲੇ ਸਮੇਂ ਦੇ ਵਿੱਚ ਵੀ, ਪਿਛਲੇ ਹਫਤੇ ਉਹਨਾਂ ਦੇ ਜਿਹੜੇ ਕੈਬਨਿਟ ਮਿਨਿਸਟਰ ਵੀ ਨੇ ਤੇ ਸਪੈਸ਼ਲ ਅਸਿਸਟੈਂਟ ਵੀ, ਉਹਨਾਂ ਦੇ ਨਾਲ ਸਿੱਖ ਡੈਲੀਗੇਸ਼ਨ ਨੇ ਮੁਲਾਕਾਤ ਕੀਤੀ ਹੈ। ਤੁਸੀਂ ਵੀ ਉਸ ਡੈਲੀਗੇਸ਼ਨ ਦਾ ਹਿੱਸਾ ਸੀ। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ, ਅੱਜ ਕੱਲ੍ਹ ਦੇ ਵਿੱਚ ਜਿਹੜੀਆਂ ਹੋਰ ਮੀਟਿੰਗਸ ਨੇ ਪਾਕਿਸਤਾਨੀ ਸਾਈਡ ਦੇ ਨਾਲ ਉਹ ਪਲਾਨ ਹੋ ਰਹੀਆਂ ਨੇ, ਇਹਨੂੰ ਕਿਵੇਂ ਦੇਖਦੇ ਹੋ ਵੀ ਇਹ ਜਿਹੜੀ ਸਾਂਝ ਇੱਕ ਪਾਸੇ ਮੋਦੀ ਦੇ ਨਾਲ ਜਿਹੜੇ ਸਿੱਖ ਡੈਲੀਗੇਸ਼ਨ ਆ ਉਹ ਪ੍ਰਚਾਰਿਆ ਜਾ ਰਿਹਾ ਹੈ, ਮੀਟਿੰਗਸ ਹੋ ਰਹੀਆਂ ਨੇ, ਤੇ ਦੂਜੇ ਪਾਸੇ ਤੁਸੀਂ ਤੁਸੀਂ ਵੀ ਜਿਹੜੀ ਮੁਲਾਕਾਤ ਹੈ ਉਹ ਦੂਜੀ ਮਤਲਬ ਪਾਕਿਸਤਾਨ ਦੇ ਨਾਲ ਜਿਹੜੇ ਉਹਨਾਂ ਦੇ ਮੰਤਰੀ ਨੇ ਜਾਂ ਉਹਨਾਂ ਦੇ ਅਹੁਦੇਦਾਰ ਨੇ ਉਹਨਾਂ ਦੇ ਨਾਲ ਮੁਲਾਕਾਤ ਦੀ ਗੱਲ ਹੈ? ਨਹੀਂ, ਸਾਡੀ ਸਾਂਝ ਜਿਹੜੀ ਪਾਕਿਸਤਾਨ ਦੇ ਨਾਲ ਸਿੱਖਾਂ ਦੀ ਬਹੁਤ ਪੁਰਾਣੀ ਆ। ਸੋ ਮੈਂ ਸਮਝਦਾ ਸਾਡੇ ਇਤਿਹਾਸਕ ਗੁਰਦੁਆਰੇ ਸਾਹਿਬਾਨ, ਜਿਵੇਂ ਤੁਸੀਂ ਜ਼ਿਕਰ ਕੀਤਾ ਜ਼ੁਲਫੀ ਬੁਖਾਰੀ ਜਿਹੜੇ ਅਸਿਸਟੈਂਟ ਹੈਗੇ ਆ ਇਮਰਾਨ ਖਾਨ ਸਾਹਿਬ ਦੇ, ਉਹਨਾਂ ਨਾਲ ਅਸੀਂ ਲਾਸਟ ਵੀਕ 2 ਵੀਕਸ ਗੋ ਮੀਟਿੰਗ ਕੀਤੀ ਸੀਗੀ। ਇੱਕ ਸਾਡੀ ਕੱਲ੍ਹ ਨੂੰ ਵੀ ਹੈਗੀ ਆ ਮੀਟਿੰਗ, ਜਿਹੜੇ ਉਹਨਾਂ ਦੇ ਡੈਲੀਗੇਟ, ਸਾਡਾ ਸਿੱਖਾਂ ਦਾ ਡੈਲੀਗੇਸ਼ਨ ਜਾ ਰਿਹਾ। ਸੋ ਮੈਂ ਸਮਝਦਾ ਵੀ ਜਿੱਥੇ ਸਾਡੇ ਸਿੱਖਾਂ ਦੇ ਵਿੱਚ ਜਿਹੜੀ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਵੀ ਆ ਰਿਹਾ, ਕਰਤਾਰਪੁਰ ਦੇ ਵਿੱਚ ਜਿਹੜਾ ਆ ਉਹ ਲਾਂਘੇ ਨੂੰ ਖੋਲ੍ਹਣ ਦਾ ਉਤਸ਼ਾਹ, ਔਰ ਪਾਕਿਸਤਾਨ ਦੇ ਵਿੱਚ ਉਹ ਮੈਂ ਸਮਝਦਾ ਪੂਰੇ ਵਰਲਡ ਦੇ ਵਿੱਚ ਕਵਾਇਤ ਜਿਹੜੀ ਹੈ ਸ਼ੁਰੂ ਹੋ ਚੁੱਕੀ ਆ 550 ਸਾਲਾ। ਔਰ ਸਾਨੂੰ ਖਾਸ ਕਰਕੇ ਇਸ ਗੱਲ ਨੂੰ ਵੀ ਭੁੱਲਣਾ ਨਹੀਂ ਚਾਹੀਦਾ ਕਿ ਗੁਰੂ ਨਾਨਕ ਸਾਹਿਬ ਨੇ 550 ਸਾਲਾ ਅਸੀਂ ਮਨਾਉਣ ਜਾ ਰਹੇ ਕਿ ਗੁਰੂ ਸਾਹਿਬ ਨੇ ਬਾਬਰ ਦੇ ਘੋੜੇ ਦੀਆਂ ਲਗਾਮਾਂ ਫੜ ਕੇ ਬਾਬਰ ਨੂੰ ਜਾਬਰ ਕਹਿਣ ਦੀ ਜੁਰਤ ਰੱਖੀ ਜੀ। ਸੋ ਅਸੀਂ ਉਸ ਗੁਰੂ ਦੇ ਸਿੱਖਿਆ ਕਿ ਜਿਸ ਗੁਰੂ ਨੇ ਸਾਨੂੰ ਦੱਸਿਆ ਵੀ ਕਰਮ ਕਾਂਡ। ਸੋ ਅੱਜ ਜਦੋਂ ਤੁਸੀਂ ਦੇਖਦੇ ਆ ਕਿ ਭਾਰਤੀ ਸਟੇਟ ਉਹਨਾਂ ਦੀਆਂ ਸਰਕਾਰਾਂ ਐਲਾਨ ਕਰਦੀਆਂ ਪਈਆਂ ਕਿ ਅਸੀਂ ਵੀ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਉਹ 550 ਸਾਲਾ ਸਰਕਾਰੀ ਪੱਧਰ ਤੇ ਮਨਾਵਾਂਗੇ। ਸੋ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਨਹੀਂ ਮਨਾਉਣ ਦੇ ਹੱਕਦਾਰ। ਉਹ ਕਾਰਨ ਇਹ ਆ ਕਿ ਤੁਸੀਂ ਬਾਬੇ ਨਾਨਕ ਦਾ ਉਹ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿਦੁਆਰ ਦੇ ਵਿੱਚ ਜਿੱਥੇ ਕਰਮਕਾਂਡ ਨੂੰ ਕੰਡੈਮ ਕੀਤਾ, ਇਸੇ ਕਰਕੇ ਉਹ ਦੁਖੀ ਹਨ ਕਿ ਜਿੱਥੇ ਗੁਰੂ ਨਾਨਕ ਸਾਹਿਬ ਨੇ ਪਾਣੀ ਜਦੋਂ ਕਰਤਾਰਪੁਰ ਸਾਹਿਬ ਵੱਲ ਨੂੰ ਦੇਣਾ ਸ਼ੁਰੂ ਕੀਤਾ, ਉਹ ਸੂਰਜ ਨੂੰ ਦਿੰਦੇ ਸੀ। ਤਾਂ ਪਾਂਡਿਆਂ ਨੇ ਪੁੱਛਿਆ ਤੁਸੀਂ ਗੁਰੂ ਸਾਹਿਬ ਜੀ ਕੀ ਕਰ ਰਹੇ ਹੋ ਜੀ? ਉਹ ਕਹਿੰਦੇ ਵੀ ਮੈਂ ਖੇਤੀ ਨੂੰ ਪਾਣੀ ਦੇ ਰਿਹਾ, ਆਪਣੀ ਨੂੰ ਕਰਤਾਰਪੁਰ ਸੁੱਕ ਰਹੀ ਆ।
ਜੇ ਤੁਹਾਡਾ ਪਾਣੀ ਸੂਰਜ ਤੱਕ ਜਾ ਰਿਹਾ ਤੇ ਮੇਰਾ ਵੀ ਖੇਤੀ ਤੱਕ। ਕਹਿਣ ਤੋਂ ਭਾਵ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਨੂੰ ਗੁਰੂ ਸਾਹਿਬ ਨੇ ਕੰਡੈਮ ਕੀਤਾ। ਉਹ ਤੋਂ ਬਾਅਦ ਹੁਣ ਜੇ ਗੁਰਦੁਆਰਾ ਡਾਂਗਮਾਰ ਸਾਹਿਬ ਸ਼ਿਲੌਂਗ ਦੇ ਵਿੱਚ, ਉੱਥੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ RSS ਦੇ ਬੰਦੇ, BJP ਦੇ ਗੁੰਡੇ, ਉਹ ਲਿਆ ਕੇ ਸੜਕ ਦੇ ਵਿੱਚ ਰੱਖਤੇ ਮਹਾਰਾਜ ਦੇ ਸਰੂਪ, ਬੇਅਦਬੀ ਕੀਤੀ। ਔਰ ਇੰਦੌਰ ਦੇ ਵਿੱਚ ਗੁਰਦੁਆਰੇ ਰੀਸੈਂਟਲੀ ਹੁਣ ਦੀਆਂ ਗੱਲਾਂ ਆ, ਮੋਦੀ ਦੇ ਰਾਜ ਦੀਆਂ ਗੱਲਾਂ ਆ, ਜਿਹੜੇ ਗੁਰਦੁਆਰੇ ਅੱਜ ਵੀ ਆਂਧਰਾ ਦੇ ਵਿੱਚ ਹੁਣੇ ਪਿਛਲੇ 2 ਵੀਕਸ ਗੋ ਗੁਰਦੁਆਰਾ ਸਾਹਿਬ ਤੋੜ ਦਿੱਤਾ ਗਿਆ। ਸੋ ਮੈਂ ਸਮਝਦਾ ਇਹ ਲੋਕ ਡਿਜ਼ਰਵ ਹੀ ਨਹੀਂ ਕਰਦੇ ਕਿ ਗੁਰੂ ਸਾਹਿਬ ਦਾ ਦਿਨ ਮਨਾਉਣ, ਕਿਉਂਕਿ ਇਹ ਦੋਖੀ ਹਨ। ਗੁਰੂ ਸਾਹਿਬ ਦੀ ਜਿਹੜੀ ਆਈਡੀਓਲੋਜੀ ਹੈਗੀ ਆ ਗੁਰੂ ਨਾਨਕ ਸਾਹਿਬ ਦੀ, ਉਹ ਉਸ ਦੇ ਬਿਲਕੁਲ ਐਂਟੀ ਆ। ਮੈਂ ਸਮਝਦਾ ਅਸੀਂ ਜਿਹੜਾ ਇਸ ਚੀਜ਼ ਨੂੰ ਦੇਖਦੇ ਆ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਇਸ ਵੇਲੇ ਤੁਹਾਡਾ ਸਵਾਲ ਸੀ, ਸਾਡੀ ਉਹਨਾਂ ਦੇ ਨਾਲ ਜਿਹੜੀਆਂ ਮੀਟਿੰਗਾਂ ਹੋ ਵੀ ਰਹੀਆਂ, ਹੋਣਗੀਆਂ ਵੀ, ਉਹ ਕਰਤਾਰਪੁਰ ਕੋਰੀਡੋਰ ਦੇ ਲਾਂਘੇ ਦੇ ਸੰਬੰਧ 'ਚ ਵੀ ਆ, ਉਹ ਕਸ਼ਮੀਰ ਦੇ ਸੰਬੰਧ ਵਿੱਚ ਵੀ ਆ, ਜੋ ਭਾਰਤੀ ਸਟੇਟ ਨੇ ਉੱਥੇ ਅੱਜ ਦੇ ਦਿਨ ਉੱਥੇ ਬਣਾਏ ਹੋਏ ਆ ਹਾਲਾਤ। ਸੋ ਡੈਫੀਨੇਟਲੀ ਅਸੀਂ ਆਪਣੀ ਆਜ਼ਾਦੀ ਦੀ ਗੱਲ ਵੀ ਜਿਹੜੀ ਆ ਉਹਨਾਂ ਦੇ ਵੱਲ ਨੂੰ ਅਸੀਂ ਹੱਥ ਸਾਂਝ ਵਧਾਉਂਦੇ ਪਏ ਆ ਕਿ ਪੰਜਾਬ ਵੀ ਆਜ਼ਾਦ ਹੋਵੇ। ਜੀ ਜਗਦੀਪ ਸਿੰਘ ਜੀ, ਕੀ ਕਹਿਣਾ ਚਾਹੋਗੇ? ਜਿਵੇਂ ਮੁਲਾਂਕਣ ਹਿੰਮਤ ਸਿੰਘ ਹੋਰਾਂ ਨੇ ਕੀਤਾ ਵੀ ਇੱਕ ਪਾਸੇ ਜਿਹੜੇ ਗੁਰਦੁਆਰੇ ਨੇ ਉਹ ਗੁਰੂ ਨਾਨਕ ਸਾਹਿਬ ਦੇ ਨਾਲ ਸੰਬੰਧਿਤ, ਗੁਰਦੁਆਰਾ ਗਿਆਨ ਗੋਦੜੀ ਤੋਂ ਲੈ ਕੇ ਜਦੋਂ ਅਸੀਂ ਗੁਰਦੁਆਰਾ ਡੌਂਗਮਾਰ ਤੱਕ ਦੀ ਗੱਲ ਕਰਦੇ ਹਾਂ ਉਹ ਢਾਹੇ ਜਾ ਰਹੇ ਆ, ਤੇ ਦੂਜੇ ਪਾਸੇ ਲਾਂਘਾ ਵੀ ਖੁੱਲ੍ਹ ਰਿਹਾ ਤੇ ਐਲਾਨ ਵੀ ਹੋਇਆ, ਤੇ ਨਾਲ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਯੂਨੀਵਰਸਿਟੀ ਬਣਾਉਣ ਦਾ ਐਲਾਨ ਹੋਇਆ। ਕਿਵੇਂ ਕੰਪੇਅਰ ਕਰਦੇ ਹੋ? ਅਮਰਵੀ ਭਾਜੀ, ਇਹ 'ਚ ਮੈਨੂੰ ਲੱਗਦਾ ਵੀ ਇੱਕ ਪਹਿਲੂ ਹੋਰ ਵੀ ਹੈਗਾ। ਦੇਖੋ, ਗੁਰੂ ਨਾਨਕ ਪਾਤਸ਼ਾਹ ਦੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ, ਗੁਰੂ ਗ੍ਰੰਥ ਸਾਹਿਬ ਦੀ ਸਿੱਖਾਂ ਤੇ ਬਹੁਤ ਵੱਡੀ ਬਖਸ਼ਿਸ਼ ਆ। ਕੱਲਾ ਪਾਕਿਸਤਾਨ ਦਾ ਸਿੱਖਾਂ ਨੂੰ ਨਾਲ ਜੋੜਨ ਦਾ ਕੱਲੀ ਉਹ ਗੱਲ ਨਹੀਂ ਹੈਗੀ। ਜਦੋਂ ਓਬਾਮਾ, ਉਹ ਵੀ ਦਰਬਾਰ ਸਾਹਿਬ ਜਾਣਾ ਚਾਹੁੰਦਾ, ਉਹ ਵੀ ਸਿੱਖਾਂ ਨਾਲ ਨਜ਼ਦੀਕੀਆਂ ਵਧਾ ਰਿਹਾ। ਪ੍ਰਾਈਮ ਮਿਨਿਸਟਰ ਟਰੂਡੋ ਆ, ਉਹ ਵੀ ਸਿੱਖਾਂ ਦੇ ਨਾਲ ਨਜ਼ਦੀਕੀਆਂ ਵਧਾਉਂਦਾ ਪਿਆ। ਜੇ ਆਸਟ੍ਰੇਲੀਆ ਚੋਂ ਉਹਨਾਂ ਦੇ ਜਾਂਦੇ ਨੇ, ਅਫੀਸ਼ੀਅਲਸ ਜਾਂਦੇ ਨੇ, ਉਹ ਵੀ ਦਰਬਾਰ ਸਾਹਿਬ, ਸਿੱਖ ਜਿਹੜੀ ਪਾਪੂਲੇਸ਼ਨ ਆ, ਜਿਹੜਾ ਸਿੱਖ ਆ ਭਾਵੇਂ 2% ਨੇ ਹਿੰਦੁਸਤਾਨ 'ਚ, ਭਾਵੇਂ ਉੱਥੇ ਦੀ ਪਾਪੂਲੇਸ਼ਨ 'ਚ ਕੁਝ ਵੀ ਨਾ ਹੋਣ, ਪਰ ਇੱਕ ਬਖਸ਼ਿਸ਼ ਹੈ ਨਾ ਗੁਰੂ ਦੀ, ਉਹ ਵੀ ਜਿਹੜਾ ਆ ਸਿੱਖਾਂ ਦੇ ਨਾਲ ਨਜ਼ਦੀਕੀਆਂ ਵਧਾਉਣ ਦੀ ਗੱਲ ਕਰਦੇ ਪਏ ਨੇ। ਜਦੋਂ UK 'ਚ ਕੋਈ ਜਾਂਦਾ ਆ, ਉਹਦੀ ਕੁਈਨ ਜਾਂਦੀ ਹੋਵੇ ਜਾਂ ਉਹਦਾ ਪ੍ਰਾਈਮ ਮਿਨਿਸਟਰ ਜਾਂਦਾ ਹੋਵੇ, ਤੇ ਉਹ ਵੀ ਜਿਹੜਾ ਆ ਸਿੱਖਾਂ ਨਾਲ ਨੇੜਤਾ ਦੀ ਗੱਲ ਕਰਦਾ। ਮੋਦੀ ਆਇਆ, ਉਹ ਵੀ ਸਿੱਖ ਇਕੱਠੇ ਕਰਦਾ ਫਿਰਦਾ ਬਾਹਰ, ਮੈਂ ਬਾਹਰਲੇ ਇਕੱਠੇ ਕਰ ਲਵਾਂ। ਜਦੋਂ ਰਸ਼ੀਅਨ ਮਿਲਟਰੀ ਜਨਰਲ ਪੰਜਾਬ ਜਾਂਦਾ, ਉਹ ਦਰਬਾਰ ਸਾਹਿਬ ਜਾਂਦਾ, ਭਾਵੇਂ ਕਿ ਉਹ ਕਮਿਊਨਿਸਟ ਨੇ, ਉਹਨਾਂ ਦਾ ਰੱਬ ਨਾਲ ਲੈਣਾ ਦੇਣਾ ਕੋਈ ਨਹੀਂ, ਪਰ ਉਹ ਦਰਬਾਰ ਸਾਹਿਬ ਫਿਰ ਵੀ ਜਾਂਦਾ। ਜੇ ਭਾਈ ਸਾਹਿਬ ਨੇ ਗੱਲ ਕੀਤੀ ਹੈ, ਚਾਈਨਾ ਦਾ ਐਮਬੈਸਡਰ, ਉਹ ਵੀ ਜਾਂਦਾ। ਸੋ ਕਿਤੇ ਨਾ ਕਿਤੇ ਇਹ ਸਿੱਖ ਦੇ ਉੱਤੇ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਆ। ਭਾਵੇਂ ਹਿੰਦੁਸਤਾਨ ਦੀ ਆਬਾਦੀ 'ਚ 2% ਦਾ ਸਾਡਾ ਹਿੱਸਾ ਹੈ, ਪਰ ਦੁਨੀਆ ਦੀ ਕੁੱਲ ਸੁਪਰ ਪਾਵਰਾਂ ਜਿਹੜੀਆਂ ਨੇ, ਭਾਵੇਂ ਰਸ਼ੀਆ ਆ, ਭਾਵੇਂ ਚਾਈਨਾ ਆ, ਭਾਵੇਂ ਅਮਰੀਕਾ ਆ, UK ਆ, ਉਹ ਸਿੱਖਾਂ ਨਾਲ ਨੇੜਤਾ ਵਧਾਉਣੀ ਚਾਹੁੰਦੀ ਆ। ਇਹ ਬਾਬੇ ਦੀ ਕਿਰਪਾ ਆ, ਸਤਿਗੁਰ ਦੀ ਕਿਰਪਾ ਆ। ਬਾਕੀ ਮੇਰੇ ਖਿਆਲ ਐਜ਼ ਅ ਤੁਸੀਂ ਨੇ ਜਿੱਦਾਂ ਗੱਲਬਾਤ ਕੀਤੀ ਆ ਵੀ ਪਾਕਿਸਤਾਨ ਦਾ, ਉੱਥੇ ਪਾਕਿਸਤਾਨ ਐਜ਼ ਅ ਸਿੱਖਸ ਫॉर ਜਸਟਿਸ, ਉਹਨਾਂ ਨੇ ਸਾਨੂੰ ਬੈਨ ਕੀਤਾ ਸੀ ਉੱਥੇ ਵਲੰਟੀਅਰ ਰਜਿਸਟ੍ਰੇਸ਼ਨ ਜਾਂ ਰੈਫਰੈਂਡਮ 2020 ਦੇ ਉੱਤੇ। ਸੋ ਮੇਰੇ ਖਿਆਲ ਦੇ ਵਿੱਚ ਪਾਕਿਸਤਾਨ, ਹਰ ਇੱਕ ਸਿੱਖ ਦੇ ਆਪਣੇ ਆਪਣੇ ਅਲੱਗ-ਅਲੱਗ ਵਿਚਾਰ ਨੇ ਉਹਨਾਂ ਦੇ, ਵੀ ਉਹ ਕਿਸ ਤਰੀਕੇ ਨਾਲ ਦੇਖਦੇ ਨੇ, ਪਰ ਮੈਨੂੰ ਨਹੀਂ ਲੱਗਦਾ ਵੀ ਉਹ ਪ੍ਰੋ ਖਾਲਿਸਤਾਨ ਕੌਜ਼ ਨਾਲ ਸੰਬੰਧਿਤ ਹੋਣ। ਉਹ ਚਾਹੁੰਦੇ ਹੋਣ, ਉਹਨਾਂ ਦੀ ਆਪਣੀ ਇੱਕ ਪਾਲਿਸੀ ਹੈਗੀ ਆ ਸਿੱਖਾਂ ਦੇ ਪ੍ਰਤੀ, ਉਹ ਕਿੱਥੇ ਤੱਕ ਸਿੱਖ ਨੂੰ ਵਰਤਣਾ ਚਾਹੁੰਦੇ ਨੇ, ਜਾਂ ਕਿੱਥੇ ਤੱਕ ਸਿੱਖ ਨਾਲ ਫਰੈਂਡਸ਼ਿਪ ਕਰਨਾ ਚਾਹੁੰਦੇ ਨੇ, ਜਾਂ ਕਿੱਥੇ ਤੱਕ ਸਿੱਖ ਨਾਲ ਜਿਹੜੀ ਆ ਉਹ ਗੱਲਬਾਤ ਕਰਨੀ ਚਾਹੁੰਦੇ ਨੇ। ਸੋ ਉਹਨਾਂ ਨੇ ਸਾਨੂੰ ਬੈਨ ਕੀਤਾ ਸੀਗਾ। ਸੋ ਮੇਰੇ ਖਿਆਲ ਦੇ ਵਿੱਚ ਉਹਨਾਂ ਦਾ ਖਾਲਿਸਤਾਨ, ਜਿਹੜਾ ਸਿੱਖ ਸੋਚਦਾ ਹੋਵੇ ਵੀ ਸ਼ਾਇਦ ਉਹ ਖਾਲਿਸਤਾਨ ਨੂੰ ਬਹੁਤ ਵੱਡੇ ਸਮਰਪਿਤ ਨੇ, ਮੈਨੂੰ ਐਜ਼ ਅ ਸਿੱਖਸ ਫॉर ਜਸਟਿਸ ਆਰਗੇਨਾਈਜੇਸ਼ਨ ਸਾਨੂੰ ਨਹੀਂ ਲੱਗਦਾ ਵੀ ਸ਼ਾਇਦ, ਕਿਉਂਕਿ ਐਜ਼ ਅ ਰੈਫਰੈਂਡਮ ਉਹਨਾਂ ਨੂੰ ਪਤਾ ਆ ਵੀ ਬਲੋਚਿਸਤਾਨ 'ਚ ਵੀ ਰੌਲਾ ਆ, ਕਸ਼ਮੀਰ 'ਚ ਵੀ ਰੌਲਾ ਆ, ਤੇ ਇੰਡੀਆ 'ਚ ਵੀ ਰੌਲੇ ਨੇ ਵੀ ਜੇ ਇਸ ਖਿੱਤੇ 'ਚ ਕਿਸੇ ਇੱਕ ਵੀ ਸਟੇਟ 'ਚ ਰੈਫਰੈਂਡਮ ਹੁੰਦਾ ਆ, ਜਾਂ ਰੈਫਰੈਂਡਮ ਕਾਮਯਾਬ ਹੁੰਦਾ ਹੈ, ਜਾਂ ਲਹਿਰ ਤੁਰਦੀ ਆ, ਤਾਂ ਓਵਰਆਲ ਸਾਊਥ ਏਸ਼ੀਆ ਦੀ ਜਿਹੜੀ ਬਣਤਰ ਆ ਉਹਨੂੰ ਜਿਹੜਾ ਉਹ ਖਤਰਾ ਮਹਿਸੂਸ ਕਰਦੇ ਨੇ। ਸੋ ਉਹ ਨਾ ਤਾਂ ਪਾਕਿਸਤਾਨ ਰੈਫਰੈਂਡਮ ਚਾਹੁੰਦਾ ਮੇਰੇ ਖਿਆਲ ਦੇ ਵਿੱਚ, ਤੇ ਨਾ ਹਿੰਦੁਸਤਾਨ ਚਾਹੁੰਦਾ, ਪਰ ਸਿੱਖ ਨਾਲ ਨੇੜਤਾ ਦੁਨੀਆ ਦੀ ਕੁੱਲ ਸੁਪਰ ਪਾਵਰਾਂ ਚਾਹੁੰਦੀਆਂ ਨੇ, ਉਹ ਬਾਬੇ ਦੀ ਬਖਸ਼ਿਸ਼ ਕਰਕੇ ਆ। ਹਿੰਮਤ ਸਿੰਘ ਜੀ, ਗੱਲ ਇੱਧਰ ਨੂੰ ਇਵੈਂਚੁਅਲੀ ਜਿਹੜੀ ਪ੍ਰੋਟੈਸਟ ਯੂਨਾਈਟਿਡ ਨੇਸ਼ਨਸ ਦੇ ਬਾਹਰ ਹੋਣ ਜਾ ਰਹੀ ਹੈ ਉੱਥੇ ਲੈ ਕੇ ਆਈਏ, ਕੀ ਕਹਿਣਾ ਚਾਹੋਗੇ ਉਸ ਬਾਬਤ? ਇਸ ਵਕਤ ਸਾਰੇ ਦੁਨੀਆ ਦਾ ਜਿਹੜਾ ਮੀਡੀਆ ਹੈ ਉਹ ਇੱਥੇ ਨਿਊਯਾਰਕ ਦੀ ਧਰਤੀ ਤੇ ਬੈਠਾ ਹੈ, ਤੇ ਵੱਡੇ ਲੈਵਲ ਤੇ ਜਿਹੜਾ ਪ੍ਰੋਟੈਸਟ ਹੈ ਉਹ ਉਲੀਕਿਆ ਜਾ ਰਿਹਾ ਹੈ ਆਉਂਦੀ 27 ਤਰੀਕ ਨੂੰ।
ਬਿਲਕੁਲ ਜੀ, ਮੈਂ ਐਜ ਏ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੀ ਗੱਲ ਕਰਾਂਗਾ ਕਿ ਗੁਰਦੁਆਰਿਆਂ ਦੇ ਵਿੱਚ ਭਾਵੇਂ ਸਿੱਖਲ ਸੋਸਾਇਟੀ ਦੇ ਵਿੱਚ ਵੀ ਜਿਹੜੇ ਸਿੰਘ ਹੈਗੇ ਆਪਣੇ ਸਿੱਖ ਫॉर ਜਸਟਿਸ ਦੇ ਉਹ ਐਵਰੀ ਡੇ ਉੱਥੇ ਲਿਸਟਾਂ ਤਿਆਰ ਹੋ ਰਹੀਆਂ, ਸੰਗਤਾਂ ਦੀ ਕਮਿਟਮੈਂਟ ਆ। ਸੋ ਸਵੇਰੇ 9 ਵਜੇ ਜਿਹੜਾ ਆ ਉਹ 9 AM ਜਿਹੜਾ ਪ੍ਰੋਟੈਸਟ ਐਤਵਾਰ ਦਾ ਦਿਨ ਆ, ਸ਼ੁੱਕਰਵਾਰ ਦਾ ਸ਼ਨੀਚਰਵਾਰ ਹੈ ਜੀ। ਸ਼ੁੱਕਰਵਾਰ ਦਾ ਦਿਨ ਆ ਜੀ। ਪਰਸੋਂ ਨੂੰ ਬੱਸਾਂ ਦਾ ਪ੍ਰਬੰਧ ਹੋਏਗਾ ਸਿੱਖਲ ਸੋਸਾਇਟੀ ਤੋਂ। ਸੋ ਮੇਰੇ ਖਿਆਲ 'ਚ ਜੇ ਅੱਜ ਗੱਲ ਕਰਦੇ ਆ ਨਾ, ਦੇਖੋ ਅਸੀਂ ਗੁਰਦੁਆਰਿਆਂ ਦੇ ਵਿੱਚ ਸਾਡੇ ਕਥਾਵਾਚਕ, ਸਾਡੇ ਢਾਡੀ ਪ੍ਰਚਾਰਕ ਜਿਹੜੇ ਆ, ਉਹ ਸਾਡੀ ਹਿਸਟਰੀ, ਸਾਨੂੰ ਪੁਰਾਤਨ ਸਾਡੇ ਸਿੱਖਾਂ ਦੀਆਂ ਕਥਾ ਕਹਾਣੀਆਂ ਸੁਣਾਉਂਦੇ ਆ ਤੇ ਅਸੀਂ ਸੁਣ ਕੇ ਬੜੇ ਚਾਵਾਂ ਨਾਲ ਛਾਤੀਆਂ ਚੌੜੀਆਂ ਕਰਕੇ ਆ ਜਾਂਦੇ ਆ। ਪਰ ਆਉਣ ਵਾਲੇ ਸਮੇਂ ਦੇ ਵਿੱਚ 21ਵੀਂ ਸਦੀ ਦੇ ਸਿੱਖਾਂ ਦੀ ਕਹਾਣੀ ਵੀ ਸੁਣਾਈ ਜਾਣੀ ਆ ਜੀ। ਸੋ ਮੈਂ ਸਮਝਦਾ ਕਿ ਅੱਜ ਸਾਡਾ ਫਰਜ਼ ਬਣਦਾ ਅੱਜ ਦੇ ਯੁੱਗ ਦੇ ਸਿੱਖਾਂ ਦਾ ਕਿ ਅਸੀਂ ਕੀ ਕਰ ਰਹੇ ਹਾਂ। ਚਾਹੇ ਹੁਣ ਰੀਸੈਂਟਲੀ ਪੰਜਾਬੀ ਮਾਂ ਬੋਲੀ ਦੀ ਗੱਲ ਆਪਾਂ ਦੇਖ ਰਹੇ ਸੋਸ਼ਲ ਮੀਡੀਆ ਤੇ, ਜਾਂ ਪੰਜਾਬ ਦੇ ਵਿੱਚ ਕਿੰਨੇ ਇਸ਼ੂ ਐਵਰੀ ਡੇ, ਮਤਲਬ ਤੁਹਾਡਾ ਪੰਜਾਬ ਦੇ ਉੱਤੇ ਹੋਰ ਆਪਾਂ ਕੀ ਦੇਖੀਏ, ਕੀ ਚਾਹੁੰਦੇ ਆ ਵੀ ਸਾਡੇ ਨਾਲ ਹੋਰ ਕੀ ਹੋਵੇ। ਸੋ ਜੋ ਹਾਲਾਤ ਸਾਡੇ ਨਾਲ ਬਣੇ ਹੋਏ ਆ, ਸੋ ਅਸੀਂ ਜੇ ਇਮਾਨਦਾਰ ਆ ਤੇ ਸਾਨੂੰ ਫਿਰ ਨਿੱਤਰ ਕੇ ਆਉਣਾ ਪਊਗਾ। ਔਰ ਪ੍ਰੋਟੈਸਟ ਦੇ ਵਿੱਚ ਜਿੱਥੇ ਹਰ ਸਾਲ ਜਿਹੜਾ ਪ੍ਰੋਟੈਸਟ ਹੁੰਦਾ ਆ, ਪਰ ਇਸ ਵਾਰੀ ਇਸ ਕਰਕੇ ਵੀ ਅਹਿਮ ਆ, ਚਾਹੇ ਹੂਸਟਨ ਦੀ ਰੈਲੀ ਆ, ਚਾਹੇ ਕੱਲ ਦਾ ਪ੍ਰੋਟੈਸਟ ਆ, ਮੋਦੀ ਨੂੰ ਫੇਸ ਟੂ ਫੇਸ ਸਾਹਮਣੇ ਹੋਏ ਸਿੰਘ ਜੀ। ਮੇਰੇ ਖਿਆਲ 'ਚ ਅਸੀਂ ਮੋਦੀ ਦਾ ਜਿੱਥੇ ਵੀ ਅਮਰੀਕਾ ਦੇ ਵਿੱਚ ਉਹ ਇਹਨਾਂ ਦਿਨਾਂ ਦੇ ਵਿੱਚ ਵਿਜ਼ਿਟ ਕਰ ਰਿਹਾ ਤੇ ਹੁਣ ਉਹਦੀ ਨੀਂਦ ਉੱਡੀ ਹੋਈ ਆ। ਸੋ ਉਹ ਦੇਖਦਾ ਹੋਊਗਾ ਵੀ ਇੱਥੇ ਨਾ ਸਿੰਘ ਆ ਜਾਣਾ, ਇੱਥੇ ਨਾ ਸਿੰਘ ਆ ਜਾਣਾ। ਸੋ ਇਸ ਕਰਕੇ ਮੈਂ ਸਮਝਦਾ ਵੀ ਜਿਹੜਾ UN ਦਾ ਪ੍ਰੋਟੈਸਟ ਆ, ਉੱਥੇ ਕੁੱਲ ਦੁਨੀਆ ਦਾ ਮੀਡੀਆ ਆਇਆ ਹੁਣ। ਸੋ ਸਾਨੂੰ ਲੋੜ ਆ ਸਾਡੇ ਪੰਜਾਬ ਵਾਸਤੇ, ਸਾਡੇ ਆਉਣ ਵਾਲੀਆਂ ਪੀੜ੍ਹੀਆਂ, ਬੱਚਿਆਂ, ਫਿਊਚਰ ਵਾਸਤੇ ਆਵਾਜ਼ ਬੁਲੰਦ ਕਰਨ ਦੀ। ਤੋ ਪ੍ਰੋਟੈਸਟ ਜਿਹੜਾ ਆ ਉਹ ਪਿਛਲੇ ਦਿਨਾਂ ਦੀ ਜਿਹੜੀ ਐਡਵਰਟਾਈਜ਼ਮੈਂਟ ਆ, ਕੰਪੇਨ ਆ, ਉਹ ਸਿੱਖ ਸੰਗਤਾਂ ਨਾਲ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨਾਲ, ਉਹ ਸਾਰੇ ਸਿੰਘ ਜਿਹੜਾ ਪੂਰਾ ਜਦੋਜਹਿਦ ਕਰ ਰਹੇ ਆ। ਸੋ ਪ੍ਰੋਟੈਸਟ ਜਿਹੜਾ ਆ ਵੱਡੀ ਤਾਦਾਦ ਵਿੱਚ ਜਿਹੜੇ ਸਿੰਘ, ਉਹਦੇ ਵਿੱਚ ਕਸ਼ਮੀਰੀ ਦਲਿਤ, ਕਿਉਂਕਿ ਪਿਛਲੇ ਦਿਨੀ ਭਗਤ ਰਵੀਦਾਸ ਜੀ ਦਾ ਗੁਰਦੁਆਰਾ ਜਿਹੜਾ ਉਹ ਦਿੱਲੀ ਦੇ ਵਿੱਚ RSS ਬਜਰੰਗ ਦਲ ਸਿਵ ਸੈਨਾ ਵਾਲਿਆਂ ਨੇ, ਤਾਂ ਤੁਸੀਂ ਉਹ ਵੀ ਦੇਖ ਲਓ ਵੀ ਉਹ ਵੀ ਜਿਹੜੀ ਆਈਡੀਓਲੋਜੀ ਆ, ਉਹ ਵੀ ਭਗਤ ਰਵੀਦਾਸ ਜੀ ਦਾ ਹਿਸਟਰੀ ਇਤਿਹਾਸ ਪੜ੍ਹ ਕੇ ਦੇਖ ਲਓ ਜੀ, ਉਹ ਹਿੰਦੂ ਤਵੀਆਂ ਨੂੰ, ਮਨੂਵਾਦੀਆਂ ਨੂੰ ਉਹ ਵੀ ਪਸੰਦ ਨਹੀਂ ਹੈਗੀ। ਸੋ ਕੁੱਲ ਮਿਲਾ ਕੇ ਜਿਵੇਂ ਹੁਣ ਅਮਿਤ ਸ਼ਾਹ ਨੇ ਇੱਕ ਰਾਸ਼ਟਰ ਤੇ ਇੱਕ ਭਾਸ਼ਾ ਦਾ ਐਲਾਨ ਕੀਤਾ ਆ, ਸੋ ਤੁਹਾਨੂੰ ਬਿਲਕੁਲ ਖਤਮ ਕਰਨ ਦੀਆਂ ਗੱਲਾਂ ਆ। ਸੋ ਇਹ ਸਾਡੇ ਪੰਜਾਬੀਆਂ ਨੂੰ, ਸਾਡੇ ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਆਪਾਂ ਉਹਦੇ ਵਿੱਚ ਦਲਿਤ, ਕਸ਼ਮੀਰੀ, ਤਾਮਿਲ ਵਾਲੇ, ਉਹ ਸਾਰੇ ਹੀ ਜਿਹੜੇ ਉਸ ਪ੍ਰੋਟੈਸਟ ਦੇ ਵਿੱਚ ਕੱਲ੍ਹ ਨੂੰ ਪਹੁੰਚ ਰਹੇ ਆ। ਨੋ ਡਾਊਟ ਕਿ ਜਥੇਬੰਦੀਆਂ ਸਿੱਖ ਫॉर ਜਸਟਿਸ ਵੱਲੋਂ ਲੀਡ ਲਈ ਗਈ ਆ ਔਰ ਸਵੇਰੇ 9 ਵਜੇ ਜਿਹੜਾ ਆ ਉਹ ਪ੍ਰੋਟੈਸਟ ਆਰੰਭ ਹੋ ਜਾਣਾ, ਕਿਉਂਕਿ ਤਕਰੀਬਨ 9:30 ਪੌਣੇ 10 ਜਿਹੜੀ ਮੋਦੀ ਦੀ ਸਪੀਚ ਜਿਹੜੀ UN ਦੇ ਵਿੱਚ ਅੰਦਰ ਹੋਏਗੀ, ਉਸ ਵੇਲੇ ਉਹਨੇ ਸਾਹਮਣੇ ਉਹਦੀ ਲੰਘਣਾ ਆ। ਤੇ ਫਿਰ ਮੈਂ ਸਮਝਦਾ ਸਵੇਰੇ ਟਾਈਮ ਨਾਲ ਜੇ ਆਪਾਂ ਪਹੁੰਚਾਂਗੇ ਤੇ ਕਮ ਸੇ ਕਮ ਉਹਨੂੰ ਸੈਂਤਾ ਜਾਏਗਾ ਵੀ ਖੜੇ ਆ ਜੀ। ਅਸੀਂ ਇਸ ਕਰਕੇ ਆਪਣਾ ਮੈਸੇਜ ਜਿਹੜਾ ਆ ਉਹ ਬੁਲੰਦ ਕਰਨਾ ਆ। ਸੋ ਭਾਰਤ ਦਾ ਕੋਈ ਵੀ ਡਿਪਲੋਮੈਟ, ਕੋਈ ਕਾਤਲ ਸਿੱਖਾਂ ਦਾ ਜਦੋਂ ਵੀ ਆਉਂਦਾ ਆ, ਸੋ ਸਾਡੇ ਜਿਹੜੀ ਆ ਖਾਸ ਕਰਕੇ ਨਿਊਯਾਰਕ ਦੇ ਸਿੱਖਾਂ ਨੂੰ, ਜਥੇਬੰਦੀਆਂ ਨੂੰ, ਸਾਰੀਆਂ ਨੂੰ ਇਸ ਗੱਲ ਦਾ ਸਿਹਰਾ ਜਾਂਦਾ ਆ। ਮੈਂ ਸਮਝਦਾ ਤੋਤਾ ਸਿੰਘ ਦੇ ਵੇਲੇ ਸ਼ੁਰੂ ਹੋਇਆ, ਇਹ ਪੂਰਾ ਇਹਨਾਂ ਨੂੰ ਠੋਕ ਕੇ ਜਵਾਬ ਦਿੱਤਾ ਗਿਆ, ਭਾਵੇਂ ਜੀਕੇ ਹੋਵੇ, ਜਿਹੜੇ ਖਾਲਿਸਤਾਨ ਦੇ ਵਿਰੋਧੀ ਹੋਣ ਔਰ ਭਾਰਤੀ ਬੋਲੀ ਬੋਲਦੇ ਹੋਣ, ਭਾਰਤੀ ਪਾਲਿਸੀਆਂ ਲਿਆ ਕੇ ਲਾਗੂ ਕਰਦੇ ਹੋਣ, ਚਾਹੇ ਉਹ ਰਾਹੁਲ ਗਾਂਧੀ ਹੋਵੇ, ਚਾਹੇ ਕੈਪਟਨ ਅਮਰਿੰਦਰ ਹੋਵੇ, ਚਾਹੇ ਅੱਜ ਇਹ ਨਰਿੰਦਰ ਮੋਦੀ ਹੋਵੇ। ਸੋ ਇਹ ਐਸੇ ਤਰ੍ਹਾਂ ਪ੍ਰੋਟੈਸਟ ਜਾਰੀ ਰਹਿਣੇ ਆ ਜਦੋਂ ਤੱਕ ਪੰਜਾਬ ਆਜ਼ਾਦ ਨਹੀਂ ਹੋ ਜਾਂਦਾ। ਜੀ ਜਗਦੀਪ ਸਿੰਘ ਜੀ, ਕੀ ਕਹਿਣਾ ਚਾਹੋਗੇ ਇਸ ਬਾਬਤ ਇਵੈਂਚੁਅਲੀ, ਤੇ ਸਾਡੇ ਜਿਹੜੇ ਦਰਸ਼ਕ ਇਸ ਵਕਤ TV84 ਨੂੰ ਦੇਖ ਰਹੇ ਆ, ਜੁੜੇ ਹੋਏ ਆ ਸਾਡੇ ਨਾਲ, ਉਹਨਾਂ ਨੂੰ ਕੀ ਮੈਸੇਜ, ਸੰਦੇਸ਼ ਦੇਣਾ ਚਾਹੋਗੇ? ਪਹਿਲਾਂ ਤਾਂ ਮੈਂ ਹਿੰਮਤ ਸਿੰਘ ਦੀ ਗੱਲ ਤੇ ਕੋਟ ਕਰਨਾ ਚਾਹੁੰਦਾ, ਜਿਹੜੀ ਇਹਨਾਂ ਨੇ ਗੱਲ ਕੀਤੀ ਆ ਵੀ ਜੋ ਹਿੰਦੁਸਤਾਨ 'ਚ ਘੱਟ ਗਿਣਤੀਆਂ ਦੇ ਉੱਤੇ ਜਾਂ ਹੋਰ ਕਮਿਊਨਿਟੀਜ਼ ਦੇ ਉੱਤੇ ਤਸ਼ੱਦਦ ਹੁੰਦਾ ਹੈ ਨਾ। ਦੇਖੋ ਤਸ਼ੱਦਦ ਤਾਂ ਸਾਰਿਆਂ 'ਤੇ ਕਰਦੇ ਨੇ, ਪਰ 1984 ਤੋਂ ਬਾਅਦ ਜਦੋਂ ਸਾਡੀ ਲਾਈਨ ਖਿੱਚੀ ਗਈ ਹਿੰਦੁਸਤਾਨ ਦੇ ਨਾਲ, ਬਾਬੇ ਜਰਨੈਲ ਸਿੰਘ ਨੇ ਲਾਈਨ ਖਿੱਚ ਦਿੱਤੀ ਸੀਗੀ, ਉਸ ਦਿਨ ਤੋਂ ਬਾਅਦ ਅੱਜ ਤੱਕ ਜੇ ਹਿੰਦੁਸਤਾਨ ਨੇ ਨੈਕਸਲਾਈਟੀਏ ਮਾਰੇ ਨੇ, ਭਾਵੇਂ ਉਹ ਅਸਾਮ ਵਾਲੇ ਮਾਰੇ ਨੇ,
ਜਾਂ ਉਹਨਾਂ ਨੇ ਹਿੰਦੁਸਤਾਨ 'ਚ ਦਲਿਤ ਮਾਰੇ ਨੇ ਜਾਂ ਕੋਈ ਹੋਰ ਮਾਰੇ ਨੇ, ਪਰ ਜੇ ਕੋਈ ਉਹਨਾਂ ਦੇ ਖਿਲਾਫ ਖੜਿਆ ਤਾਂ ਉਹ ਸਿੱਖ ਖੜਿਆ। ਕਸ਼ਮੀਰੀ ਵੀ ਫਸਟ ਟਾਈਮ ਉਹ ਨਿਕਲ ਕੇ ਬਾਹਰ ਆਏ ਨੇ, ਉਹ ਵੀ ਆਪਾਂ ਨੇ ਵੀ ਜ਼ੋਰ ਲਾਇਆ ਉਹਨਾਂ ਨੂੰ ਬਾਹਰ ਕੱਢਣ 'ਚ ਵੀ ਤੁਸੀਂ ਭਾਈ ਘਰਾਂ 'ਚੋਂ ਬਾਹਰ ਨਿਕਲੋ, ਇੱਥੇ ਲੱਖਾਂ ਦੀ ਤਾਦਾਦ 'ਚ ਤੁਸੀਂ ਰਹਿੰਦੇ ਹੋ। ਸੋ ਉਹ ਫਸਟ ਟਾਈਮ ਆ ਕਸ਼ਮੀਰੀ ਬਾਹਰ ਆਏ ਨੇ, ਪਰ ਹੁਣ ਤੱਕ ਜ਼ੁਲਮ ਸਾਰਿਆਂ ਤੇ ਹੁੰਦਾ ਰਿਹਾ, ਜ਼ੁਲਮ ਸਾਰੇ ਸਹਿੰਦੇ ਰਹੇ ਨੇ, ਪਰ ਸਿੱਖ ਜਿਹੜਾ ਆ ਫਰੋਮ ਦਾ ਵੈਰੀ ਫਸਟ ਡੇ ਉਹ ਜਿਹੜਾ ਉਹ ਜ਼ਾਲਮ ਹਿੰਦੁਸਤਾਨ ਦੀ ਸਟੇਟ ਦੇ ਮੂਹਰੇ ਜਿਹੜਾ ਉਹ ਖੜਦਾ ਰਿਹਾ ਆ। ਸੋ ਆਪਣਾ ਜਿਹੜਾ ਪ੍ਰੋਟੈਸਟ ਸ਼ੁੱਕਰਵਾਰ ਦਾ ਸਤੰਬਰ 27 ਦਾ ਸਵੇਰੇ 9 ਵਜੇ ਦਾ, ਉਹ 'ਚ ਸਾਰੀਆਂ ਸੰਗਤਾਂ ਨੂੰ ਜਿੱਦਾਂ ਭਾਈ ਹਿੰਮਤ ਸਿੰਘ ਨੇ ਦੱਸ ਚੁੱਕੇ ਆ ਵੀ ਗੁਰਦੁਆਰਿਓਂ ਸਵੇਰੇ 7 ਸਵਾ 7 ਵਜੇ ਬੱਸਾਂ ਚੱਲਣਗੀਆਂ, ਤੁਸੀਂ ਜ਼ਰੂਰ ਉਸ 'ਚ ਸ਼ਾਮਲ ਹੋਵੋ। ਬਾਬੇ ਨਾਨਕ ਨੇ ਵੀ ਬਾਬਰ ਦੀਆਂ ਘੋੜੇ ਦੀਆਂ ਲਗਾਮਾਂ ਫੜ ਕੇ ਕਿਹਾ ਬਾਬਰ ਤੂੰ ਬਾਬਰ ਨਹੀਂ ਤੂੰ ਜ਼ਾਬਰ ਆ। ਸੋ ਅੱਜ ਜਿੱਥੇ ਦੁਨੀਆ ਭਰ ਦੇ ਵਿੱਚ ਆਪਾਂ ਇਹ ਸੰਦੇਸ਼ ਦਿੰਦੇ ਆ ਵੀ ਬਾਬੇ ਨਾਨਕ ਨੇ ਲੰਗਰ ਦੀ ਜਿਹੜੀ ਪ੍ਰਥਾ ਚਲਾਈ ਆ ਤੇ ਸਿੱਖ ਉਹਨੂੰ ਉਸ ਲੰਗਰ ਦੀ ਪ੍ਰਥਾ ਨੂੰ ਕੈਰੀ ਔਨ ਵੀ ਕਰਦੇ ਪਏ ਨੇ ਜੀ, ਚਲਾ ਵੀ ਰਹੇ ਨੇ, ਪਰ ਉੱਤੇ ਸਿੱਖਾਂ ਨੂੰ ਇਹ ਗੱਲ ਵੀ ਦੱਸਣੀ ਪੈਣੀ ਆ ਵੀ ਰੈਜ਼ਿਸਟੈਂਸ ਵੀ ਸਿੱਖਾਂ ਨੂੰ ਬਾਬੇ ਨਾਨਕ ਨੇ ਸਿਖਾਈ ਆ। ਜ਼ੁਲਮ ਦੇ ਮੂਹਰੇ ਖੜਨਾ, ਬਾਬਰ ਦੀਆਂ ਘੋੜੇ ਦੇ ਮੂਹਰੇ ਖੜ ਕੇ ਉਹਦੀਆਂ ਲਗਾਵਾਂ ਫੜਨੀਆਂ ਵੀ ਬਾਬੇ ਨਾਨਕ ਨੇ ਸਿਖਾਈਆਂ ਨੇ। ਬਾਬਾ ਨਾਨਕ ਰੈਜ਼ਿਸਟੈਂਸ ਨੂੰ ਜਨਮ ਦੇਣ ਵਾਲਾ, ਜੇ ਸਿੱਖ 'ਚ ਇਹ ਤਬੀਅਤ ਦਾ ਮਾਲਕ ਆ ਸਿੱਖ ਵੀ ਉਹ ਰੈਜ਼ਿਸਟੈਂਸ ਕਰਦਾ ਹੈ, ਉਸ ਜ਼ੁਲਮ ਦੇ ਮੂਹਰੇ ਖੜਦਾ, ਬਾਬੇ ਨਾਨਕ ਨੇ ਸਿਖਾਈ ਆ। ਕਿ ਆਓ ਜਿੱਥੇ ਆਪਾਂ ਬਾਬੇ ਨਾਨਕ ਦੀ ਲੰਗਰ ਦੀ ਪ੍ਰਥਾ ਨੂੰ ਦੁਨੀਆ ਭਰ 'ਚ ਪ੍ਰਚਲਿਤ ਕੀਤਾ, ਤੇ ਆਓ ਉੱਥੇ ਬਾਬੇ ਨਾਨਕ ਦੀ ਰੈਜ਼ਿਸਟੈਂਸ ਜਿਹੜੀ ਨੂੰ ਸਿਖਾਈ ਨੂੰ ਉਹਨੂੰ ਵੀ ਅੱਗੇ ਲੈ ਕੇ ਤੁਰੀ ਜੀ। ਬਿਲਕੁਲ। ਸੋ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਉਮੀਦ ਕਰਦੇ ਹਾਂ ਅੱਜ ਦੀ ਇਹ ਸਾਡੀ ਵਿਚਾਰ ਚਰਚਾ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਅੱਜ ਦੇ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ, ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ, ਫਤਿਹ ਦੀ ਸਾਂਝ ਪਾਈਏ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।